ਮੇਰੀ ਜਿਹੜੀ ਪਹਿਲੀ ਡਿਗਰੀ ਸੀ, ਮੈਂ ਇੰਡੀਆ ਤੋਂ ਹਾਂ। ਮੈਂ ਇੰਡੀਆ 'ਚ ਡੈਂਟਿਸਟਰੀ ਕੀਤੀ ਆ। ਮੈਂ 2004 ਵਿੱਚ ਡੈਂਟਿਸਟ ਬਣਿਆ ਸੀਗਾ ਤੇ ਮੈਂ ਇੰਡੀਆ ਤਕਰੀਬਨ 10 ਸਾਲ ਪ੍ਰੈਕਟਿਸ ਕੀਤੀ ਆ। ਫਿਰ ਓਕੇ। ਉਸ ਤੋਂ ਬਾਅਦ ਫਿਰ ਮੈਂ ਬੋਸਟਨ ਯੂਨੀਵਰਸਿਟੀ ਅਮਰੀਕਾ ਦੇ ਕੀ ਪੁਰਾਣਾ ਕਾਲਜ ਆ, ਉੱਥੋਂ DDS ਦੀ ਡਿਗਰੀ ਕੀਤੀ ਹੈ। ਉਸ ਤੋਂ ਬਾਅਦ ਫਿਰ ਮੈਂ ਕੈਲੀਫੋਰਨੀਆ ਮੂਵ ਹੋਇਆ ਤੇ ਮੈਨੂੰ ਕੈਲੀਫੋਰਨੀਆ 'ਚ 6 ਸਾਲ ਹੋ ਗਏ ਪ੍ਰੈਕਟਿਸ ਕਰਦੇ ਹੋਏ। ਜਿਹੜੀ ਸਾਡੀ ਕਰੰਟ ਪ੍ਰੈਕਟਿਸ ਆ, ਜਿਹੜੀ ਮੇਰੀ ਹੈਗੀ ਆ, ਇਹ ਅਸੀਂ 2024 'ਚ ਸ਼ੁਰੂ ਕੀਤੀ ਸੀਗੀ। ਕਹਿਣ ਨੂੰ ਤਾਂ ਨਵੀਂ ਪ੍ਰੈਕਟਿਸ ਆ। ਅਸੀਂ ਪਹਿਲਾਂ 2 ਜਾਂ 3 ਦਿਨ ਹੀ ਖੋਲਦੇ ਸੀਗੇ, ਬਟ ਰੱਬ ਦੀ ਮਿਹਰ ਨਾਲ ਸਾਡਾ ਰਿਸਪੌਂਸ ਬਹੁਤ ਵਧੀਆ ਰਿਹਾ ਤੇ ਵਿਦਿਨ ਅ ਈਅਰ ਅਸੀਂ 2 ਦਿਨ ਤੋਂ ਸ਼ੁਰੂ ਕਰਕੇ ਬਾਈ ਦੀ ਐਂਡ ਆਫ ਦ ਈਅਰ ਅਸੀਂ 6 ਡੇਜ਼ ਤੇ ਆ ਗਏ ਤੇ ਸਾਡਾ ਆਲਾ ਸਾਲ ਹੋਰ ਵੀ ਜ਼ਿਆਦਾ ਬਿਜੀ ਸੀ ਲਾਸਟ ਈਅਰ ਨਾਲੋਂ। ਅੱਛਾ, ਹੁਣ ਤੁਹਾਨੂੰ ਇੱਥੇ ਵੀ ਪ੍ਰੈਕਟਿਸ ਕਰਦਿਆਂ ਨੂੰ ਸਾਲ ਤੋਂ ਉੱਤੇ 2 ਸਾਲ ਤਕਰੀਬਨ ਜਿੱਦਾਂ ਤੁਸੀਂ ਦੱਸਿਆ ਵੀ ਹੋ ਚੱਲੇ ਆ। ਕੀ ਵੱਡਾ ਜਿਹੜਾ ਡਿਫਰੈਂਸ ਆ ਉਹ ਤੁਸੀਂ ਨੋਟ ਕੀਤਾ ਉੱਥੇ ਦੀ ਪ੍ਰੈਕਟਿਸ ਤੇ ਇੱਥੇ ਦੀ ਵਿੱਚ, ਜਾਂ ਸਿਮਿਲੈਰਿਟੀਜ਼ ਜਾਂ ਡਿਫਰੈਂਸਿਸ ਜਾਂ ਸਿਮਿਲੈਰਿਟੀਜ਼ ਜੋ ਵੀ ਤੁਸੀਂ ਇਸ ਦੇ ਵਿੱਚ ਸ਼ੇਅਰ ਕਰਨਾ ਚਾਹੁੰਦੇ ਹੋ? ਆਈ ਥਿੰਕ ਸਭ ਤੋਂ ਵੱਡਾ ਡਿਫਰੈਂਸ ਤਾਂ ਇਹ ਹੈ ਕਿ ਅਮਰੀਕਾ 'ਚ ਹੈਲਥ ਕੇਅਰ ਇਜ਼ ਮੇਨਲੀ ਇੰਸ਼ੋਰੈਂਸ ਬੇਸਡ ਐਂਡ ਕੰਪੇਅਰਡ ਟੂ ਇੰਡੀਆ ਇਜ਼ ਮੋਰ ਲਾਈਕ ਕੈਸ਼ ਬੇਸਡ। ਇੰਡੀਆ ਵਿੱਚ ਜੇ ਇੱਕ ਰੂਟ ਨਾਲ ਕਰਨੀ ਹੋਵੇ, ਪੇਸ਼ੈਂਟ ਨੂੰ 3 ਵਾਰੀ ਜਾਣਾ ਪੈਂਦਾ ਵਾ ਤੇ 4 ਵਾਰ। ਇੱਥੇ ਤੁਸੀਂ ਉਹ ਪ੍ਰੋਸੀਜਰ 1 ਦਿਨ 'ਚ ਕਰ ਲੈਂਦੇ ਆ। ਠੀਕ ਹੈ। ਕਰਾਊਨ ਲਈ ਹੁੰਦਾ ਇੰਡੀਆ 'ਚ, ਤੁਸੀਂ ਕਿਸੇ ਨੇ ਕੈਪ ਲਗਾਉਣੀ ਆ ਜਾਂ ਕਰਾਊਨ ਲਗਾਉਣੀ ਆ ਦੰਦ ਉੱਤੇ ਪੇਸ਼ੈਂਟ ਨੂੰ 2 ਵਾਰ ਜਾਣਾ ਪੈਂਦਾ। ਇੱਥੇ ਉਹੀ ਚੀਜ਼ ਤੁਹਾਨੂੰ 1 ਘੰਟੇ 'ਚ ਬਣਾ ਕੇ ਦੇ ਦਿੰਦੇ ਆ। I think it is because of technology. I think that's a very major difference, I would say. And ਉਹਨਾਂ ਕਾਫੀ ਹੈਲਥ ਕੇਅਰ ਐਫੀਸ਼ੀਐਂਟ ਹੈ ਤੇ ਪੇਸ਼ੈਂਟ ਕੰਫਰਟ ਲੈਵਲ ਵੀ ਜ਼ਿਆਦਾ ਵਾ। ਜੋ ਐਕਸਟ੍ਰੈਕਟ ਕਰਦੇ ਆ ਤਾਂ ਵੀ ਸ਼ੁੱਡ ਡੂ ਅ ਬੋਨ ਗ੍ਰਾਫਟ। ਉਹ ਇਸ ਕਰਕੇ ਹੁੰਦਾ ਵਾ ਕਿਉਂਕਿ ਜ਼ਿਆਦਾ ਆਪਾਂ ਦੰਦ ਕੱਢ ਦਿੰਦੇ ਆ ਉੱਥੋਂ ਤੇ ਜਿਹੜੀ ਕੱਢ ਦਿੰਦੇ ਆ, ਜਿਹੜੀ ਹੱਡੀ ਹੁੰਦੀ ਉਸ ਏਰੀਆ 'ਚ ਉਹ ਘੁਲਣਾ ਸ਼ੁਰੂ ਹੋ ਜਾਂਦੀ ਆ। ਉਹਨੂੰ ਬੋਨ ਲਾਸ ਕਹਿੰਦੇ ਆ। ਜਿਵੇਂ ਕਿਸੇ ਦਰਖਤ ਦੀ ਜੜ੍ਹਾਂ ਹੁੰਦੀਆਂ ਤੇ ਮਿੱਟੀ ਨੂੰ ਫੜ ਕੇ ਰੱਖਦੀ ਹੈ ਨਾ, ਕਿ ਉਹਨੂੰ ਖੁਰਨ ਤੋਂ ਰੋਕਦੀਆਂ ਵਾ। ਜੇ ਆਪਾਂ ਦਰਖਤ ਕੱਟ ਦਈਏ ਤਾਂ ਮਿੱਟੀ 'ਚ ਪਾਣੀ ਪਾ ਕੇ ਖੁਰਨੀ ਸ਼ੁਰੂ ਹੋ ਜਾਂਦੀ। ਹੱਡੀ ਦਾ ਵੀ ਓਦਾਂ ਹੁੰਦਾ, ਦੰਦਾਂ ਦੀਆਂ ਜਿਹੜੀ ਜੜ੍ਹਾਂ ਹੁੰਦੀਆਂ ਉਹ ਹੱਡੀ ਨੂੰ ਬੰਨ੍ਹ ਕੇ ਰੱਖਦੀਆਂ, ਉਹਦੀ ਹਾਈਟ ਮੇਨਟੇਨ ਕਰਕੇ ਰੱਖਦੀਆਂ। ਜਦ ਆਪਾਂ ਦੰਦ ਕੱਢ ਦਿੰਦੇ ਆ, ਉਹ ਹੱਡੀ ਮਿੱਟੀ ਵਾਂਗੂ ਖੁਰਨੀ ਸ਼ੁਰੂ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਹੁੰਦਾ, ਜਿਹੜੇ ਨਾਲ ਦੇ ਦੰਦ ਚੰਗੇ ਆ ਉਹਨਾਂ ਦੇ ਜਿਹੜੇ ਅੰਦਰਲੇ ਪਾਸੇ ਜਿੱਥੇ ਜਿਹੜਾ ਉਹਨਾਂ ਦੀ ਸਾਈਡ ਕਾਮਨ ਸਾਈਡ ਹੁੰਦੀ ਹੈ ਜਿੱਥੋਂ ਦੰਦ ਕੱਢੇ, ਉੱਥੇ ਵੀ ਹੱਡੀ ਨੀਚੇ ਹੋਣੀ ਸ਼ੁਰੂ ਹੋ ਜਾਂਦੀ ਹੈ, ਡ੍ਰੌਪ ਹੋਣੀ ਸ਼ੁਰੂ ਹੋ ਜਾਂਦੀ ਆ। ਉਹਦੇ ਨਾਲ ਕੀ ਹੈ, ਜਿਹੜੇ ਨਾਲ ਦੇ ਦੰਦ ਆ ਉਹ ਵੀ ਕੰਪਰੋਮਾਈਜ਼ ਹੋ ਜਾਂਦੇ ਆ ਤੇ ਜਿਹੜੀ ਇਹ ਚੇਂਜ ਹੁੰਦੀ ਹੈ ਇੱਕਦਮ ਨਹੀਂ ਹੁੰਦੀ, ਬਹੁਤ ਹੌਲੀ ਹੌਲੀ ਹੁੰਦੀ ਹੈ, ਬਟ ਇਵੈਂਚੁਅਲੀ ਹੋ ਜਾਂਦੀ ਹੈ। ਵਿਦਿਨ 2 ਈਅਰ ਯੂ ਵਿਲ ਸੀ ਕਿ ਜਿਹੜੇ ਨਾਲ ਦੇ ਦੰਦ ਆ ਉਹਨਾਂ ਵਿੱਚ ਵੀ ਮਸੂੜੇ ਹੌਲੀ ਥੱਲੇ ਜਾਣ ਲੱਗ ਜਾਂਦੇ ਆ ਥੱਲੇ। ਉਹਦਾ ਕਾਰਨ ਇੱਕ ਇਹੀ ਹੈ ਕਿਉਂਕਿ ਬੋਨ ਲਾਸ ਹੁੰਦੀ ਆ ਤੇ ਬੋਨ ਗ੍ਰਾਫਟ ਕੀ ਕਰਦਾ ਵਾ, ਜਿਹੜੀ ਉਹ ਹੱਡੀ ਜਿਹੜਾ ਗੈਪ ਹੁੰਦਾ ਵਾ ਦੰਦ ਜਿੱਥੋਂ ਕੱਢਿਆ ਹੁੰਦਾ ਉਹਨੂੰ ਬੋਨ ਫਿਲ ਕਰ ਦਿੰਦੀ ਆ ਤੇ ਜਿਹੜੀ ਪਤਲੀਆਂ ਪਰਤਾਂ ਹੁੰਦੀਆਂ ਆਲੇ ਦੁਆਲੇ ਉਹ ਮੋਰੀ ਦੇ ਜੇ ਹੱਜ ਦੰਦ ਕੱਢਿਆ ਉਹ ਉਹਨੂੰ ਕੋਲੈਪਸ ਹੋਣ ਤੋਂ ਬਚਾਉਂਦੀਆਂ। ਇਸ ਕਰਕੇ ਜਿਹੜੀ ਬੋਨ ਲਾਸ ਹੁੰਦੀ ਆ ਬਹੁਤ ਹੀ ਜ਼ਿਆਦਾ ਸਲੋ ਹੋ ਜਾਂਦੀ ਆ। ਡਾਕਟਰ ਸਾਹਿਬ, ਇਹ ਵੀ ਸਵਾਲ ਜਿਹੜਾ ਕਾਫੀ ਆਉਂਦਾ ਆ, ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਨੂੰ, ਕੀ ਉਹ ਡੈਂਟਲ ਕੇਅਰ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ ਹੈ? ਕੋਈ ਰੈਸਟ੍ਰਿਕਸ਼ਨਸ ਵਗੈਰਾ ਤਾਂ ਨਹੀਂ ਹੁੰਦੀਆਂ ਡਿਊਰਿੰਗ ਪ੍ਰੈਗਨੈਂਸੀ? ਆਈ ਥਿੰਕ ਪ੍ਰੈਗਨੈਂਟ ਲੇਡੀਜ਼ ਨੂੰ ਤਾਂ ਜ਼ਿਆਦਾ ਡੈਂਟਿਸਟ ਕੋਲ ਜਾਣਾ ਚਾਹੀਦਾ, ਮੈਂ ਮੰਨਦਾ। ਡੈਂਟਲ ਕੇਅਰ ਕਾਫੀ ਐਕਸਪੈਂਸਿਵ, ਟ੍ਰੀਟਮੈਂਟਸ ਕਾਫੀ ਐਕਸਪੈਂਸਿਵ ਇੱਥੇ ਮੰਨੀਆਂ ਜਾਂਦੀਆਂ ਆ। ਉਹਨਾਂ ਪੇਸ਼ੈਂਟਸ ਦੇ ਲਈ ਕੀ ਆਪਸ਼ਨ ਆ ਜਿਨ੍ਹਾਂ ਦੇ ਕੋਲ ਕਿਸੇ ਵੀ ਤਰੀਕੇ ਦੀ ਕੋਈ ਇੰਸ਼ੋਰੈਂਸ ਨਹੀਂ? ਸਾਡੇ ਕੋਲ ਐਸੇ ਕਾਫੀ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਕੋਲ ਇੰਸ਼ੋਰੈਂਸ ਨਹੀਂ ਹੈਗੀ। ਅਸੀਂ ਉਹਨਾਂ ਲਈ ਸਾਡੇ ਕੋਲ ਆਪਣਾ ਇਨ ਹਾਊਸ ਪਲਾਨ ਆ, ਜੋ ਕਿ ਬਿਲਕੁਲ ਜਿਵੇਂ ਪ੍ਰਾਈਵੇਟ ਇੰਸ਼ੋਰੈਂਸਿਸ ਹੁੰਦੇ ਆ ਉਹਨਾਂ ਵਰਗਾ ਹੀ ਹੁੰਦਾ ਵਾ। ਜਿਹਨਾਂ 'ਚ ਉਹਨਾਂ ਨੂੰ ਜਿਵੇਂ ਮੰਥਲੀ $40 ਦੇਣੇ ਪੈਂਦੇ ਆ ਤੇ ਉਹਨਾਂ ਨੇ ਸਮਝ ਲਓ ਕਿ $40 ਦੇ ਕੇ ਇੰਸ਼ੋਰੈਂਸ ਮਿਲ ਗਈ ਤੇ ਅਸੀਂ ਉਹਨਾਂ ਨੂੰ ਜਿਵੇਂ ਪ੍ਰਾਈਵੇਟ ਇੰਸ਼ੋਰੈਂਸਿਸ ਹੋਰ ਹੁੰਦੀਆਂ ਉਹਨਾਂ ਵਾਂਗੂ ਉਹਨਾਂ ਨੂੰ ਫਲੈਟ 30 to 40% ਆਫ ਮਿਲ ਜਾਂਦਾ ਵਾ ਜੋ ਵੀ ਟ੍ਰੀਟਮੈਂਟ ਹੁੰਦੀ ਹੈ। ਜੇ ਥੋੜੀ ਕੋਈ ਟ੍ਰੀਟਮੈਂਟ ਬਿਨਾਂ ਇੰਸ਼ੋਰੈਂਸ ਤੋਂ $1000 ਦੀ ਆ, ਉਹ ਆਟੋਮੈਟਿਕਲੀ $600 ਤੇ ਆ ਜਾਂਦੀ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਆਸ਼ੂ ਸ਼ਰਮਾ ਜੀ। ਇਹਨਾਂ ਦੀ ਇਹ ਟ੍ਰੇਸੀ ਦੇ ਵਿੱਚ ਡੈਂਟਲ ਜਿਹੜੇ ਆ ਉਹ ਡਾਕਟਰ ਨੇ ਤੇ ਡੈਂਟਲ ਪ੍ਰੈਕਟਿਸ ਜਿਹੜੀ ਆ ਉਹ ਕਰਦੇ ਨੇ ਟ੍ਰੇਸੀ ਦੇ ਵਿੱਚ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕੁਛ ਦੰਦਾਂ ਦੇ ਬਾਰੇ, ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ, ਇੰਪਲਾਂਟਸ ਦੇ ਬਾਰੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਇਸ ਦੇ ਵਿੱਚ ਆਪਾਂ ਕਰਾਂਗੇ ਤਾਂ ਜੋ ਤੁਸੀਂ ਗੁੱਡ ਡਿਸੀਜਨ ਜਿਹੜਾ ਆ ਉਹ ਆਪਣੇ ਲਈ ਬਣਾ ਸਕਦੇ ਹੋ। ਸੋ ਬਹੁਤੀ ਗੱਲ ਨਾ ਕਰਦਾ ਹੋਇਆ ਆਪਣੇ ਨਾਲ ਪਾਰਕਵੇ ਡੈਂਟਲ ਇੰਪਲਾਂਟਸ ਤੋਂ ਜੁੜ ਚੁੱਕੇ ਨੇ ਡਾਕਟਰ ਆਸ਼ੂ ਸ਼ਰਮਾ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਾਰੇ ਪੰਜਾਬੀ ਨਿਵਾਸੀਆਂ ਨੂੰ ਜਿਹੜੇ ਸਾਨੂੰ ਦੇਖ ਰਹੇ ਤੇ ਸੁਣ ਰਹੇ ਆ।
ਮੇਰਾ ਜੀ ਨਾਮ ਡਾਕਟਰ ਆਸ਼ੀਸ਼ ਸ਼ਰਮਾ ਵਾ ਤੇ ਸਾਡੀ ਪ੍ਰੈਕਟਿਸ ਟ੍ਰੇਸੀ ਕੈਲੀਫੋਰਨੀਆ ਵਿੱਚ ਆ ਤੇ ਜੀ ਸੋ ਡਾਕਟਰ ਸਾਹਿਬ ਜਿੱਦਾਂ ਟ੍ਰੇਸੀ ਦੇ ਵਿੱਚ ਤੁਸੀਂ ਦੱਸਿਆ ਵੀ ਤੁਹਾਡੀ ਪ੍ਰੈਕਟਿਸ ਆ ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਡਾਕਟਰ ਸਾਹਿਬ ਤੁਸੀਂ ਕਦੋਂ ਤੋਂ ਇਸ ਪ੍ਰੈਕਟਿਸ 'ਚ ਆ ਕਿੱਥੋਂ ਤੁਸੀਂ ਸਟੱਡੀ ਕੀਤੀ ਸੀ ਸੋ ਥੋੜਾ ਜਿਹਾ ਆਪਣੇ ਬਾਰੇ ਪਲੀਜ਼ ਦੱਸੋ ਡਾਕਟਰ ਆਸ਼ੂ ਮੇਰੀ ਜਿਹੜੀ ਪਹਿਲੀ ਡਿਗਰੀ ਸੀ ਮੈਂ ਇੰਡੀਆ ਤੋਂ ਆ ਮੈਂ ਇੰਡੀਆ 'ਚ ਡੈਂਟਿਸਟਰੀ ਕੀਤੀ ਆ ਮੈਂ 2004 ਵਿੱਚ ਡੈਂਟਿਸਟ ਬਣਿਆ ਸੀਗਾ ਤੇ ਮੈਂ ਇੰਡੀਆ ਤਕਰੀਬਨ 10 ਸਾਲ ਪ੍ਰੈਕਟਿਸ ਕੀਤੀ ਆ ਫਿਰ ਓਕੇ ਉਸ ਤੋਂ ਬਾਅਦ ਫਿਰ ਮੈਂ ਬੋਸਟਨ ਯੂਨੀਵਰਸਿਟੀ ਅਮਰੀਕਾ ਦੇ ਕਾਫੀ ਪੁਰਾਣਾ ਕਾਲਜ ਆ ਉੱਥੋਂ DDS ਦੀ ਡਿਗਰੀ ਕੀਤੀ ਹੈ ਉਸ ਤੋਂ ਬਾਅਦ ਫਿਰ ਮੈਂ ਕੈਲੀਫੋਰਨੀਆ ਮੂਵ ਹੋਇਆ ਤੇ ਮੈਨੂੰ ਕੈਲੀਫੋਰਨੀਆ 'ਚ 6 ਸਾਲ ਹੋ ਗਏ ਪ੍ਰੈਕਟਿਸ ਕਰਦੇ ਹੋਏ ਜਿਹੜੀ ਸਾਡੀ ਕਰੰਟ ਪ੍ਰੈਕਟਿਸ ਆ ਜਿਹੜੀ ਮੇਰੀ ਹੈਗੀ ਆ ਇਹ ਅਸੀਂ 2024 'ਚ ਸ਼ੁਰੂ ਕੀਤੀ ਸੀਗੀ ਕਹਿਣ ਨੂੰ ਤਾਂ ਨਵੀਂ ਪ੍ਰੈਕਟਿਸ ਆ ਅਸੀਂ ਪਹਿਲਾਂ 2 ਜਾਂ 3 ਦਿਨ ਹੀ ਖੋਲਦੇ ਸੀਗੇ ਬਟ ਰੱਬ ਦੀ ਮਿਹਰ ਨਾਲ ਸਾਡਾ ਰਿਸਪੌਂਸ ਬਹੁਤ ਵਧੀਆ ਰਿਹਾ ਤੇ ਵਿਦਿਨ ਅ ਈਅਰ ਅਸੀਂ 2 ਦਿਨ ਤੋਂ ਸ਼ੁਰੂ ਕਰਕੇ ਬਾਈ ਦੀ ਐਂਡ ਆਫ ਦ ਈਅਰ ਅਸੀਂ 6 ਡੇਜ਼ ਤੇ ਆ ਗਏ ਤੇ ਸਾਡਾ ਆਲਾ ਸਾਲ ਹੋਰ ਵੀ ਜ਼ਿਆਦਾ ਬਿਜੀ ਸੀ ਲਾਸਟ ਈਅਰ ਨਾਲੋਂ ਤਾਂ ਸਾਨੂੰ ਇਹ ਸੀਗਾ ਕਿ ਆਈ ਥਿੰਕ ਰੇਡੀਓ ਦੇ ਮਾਧਿਅਮ ਨਾਲ ਅਸੀਂ ਆਪਣੀ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈ ਤੇ ਹੋਰ ਜਿਹੜੇ ਸਾਡੇ ਪੋਟੈਂਸ਼ੀਅਲ ਜਿਹੜੇ ਜਨਤਾ ਵਾ ਜਿਨ੍ਹਾਂ ਨੂੰ ਸਾਡੇ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਕਾਫੀ ਪੇਸ਼ੈਂਟਸ ਕਹਿੰਦੇ ਸੀ ਕਿ ਸਾਨੂੰ ਤੁਹਾਡੀ ਪ੍ਰੈਕਟਿਸ ਬਾਰੇ ਪਤਾ ਨਹੀਂ ਸੀਗਾ ਸਾਨੂੰ ਉਹਨਾਂ ਨੇ ਦੱਸਿਆ ਤਾਂ ਵੀ ਤੁਸੀਂ ਸਾਨੂੰ ਕੁਝ ਫਲਾਇਰ ਭੇਜੋ ਤਾਂ ਪਿਛਲੇ 2 ਸਾਲ 'ਚ ਅਸੀਂ ਇੰਨੇ ਬਿਜ਼ੀ ਸੀ ਅਸੀਂ ਕਦੇ ਇਹਦੇ ਬਾਰੇ ਸੋਚਿਆ ਨਹੀਂ ਸੀਗਾ ਤੇ ਸਾਨੂੰ ਇਹ ਲੱਗਿਆ ਕਿ ਮੇਬੀ ਰੇਡੀਓ ਦੇ ਮਾਧਿਅਮ ਨਾਲ ਅਸੀਂ ਜਿਹੜੇ ਸਾਡੀ ਕਮਿਊਨਿਟੀ ਉਹਨਾਂ ਨੂੰ ਰੀਚ ਆਊਟ ਕਰ ਸਕੀਏ ਤੇ ਆਪਣੇ ਬਾਰੇ ਥੋੜਾ ਜਿਹਾ ਅਵੇਅਰਨੈਸ ਦੱਸੀਏ ਕਿ where we are located and just kind of help them to kind of find a dentist. ਠੀਕ ਹੈ ਨਹੀਂ ਬਿਲਕੁਲ ਸੋ ਪਾਰਕਵੇ ਡੈਂਟਲ ਐਂਡ ਇੰਪਲਾਂਟਸ ਜਿੱਦਾਂ ਡਾਕਟਰ ਆਸ਼ੀਸ਼ ਸ਼ਰਮਾ ਨੇ ਦੱਸਿਆ ਵੀ ਇਹ ਟ੍ਰੇਸੀ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਚੱਲ ਰਹੀ ਆ ਡਾਕਟਰ ਸ਼ਰਮਾ ਤੁਸੀਂ ਇਹ ਦੱਸ ਸਕਦੇ ਵੀ ਜਿੱਦਾਂ ਤੁਸੀਂ ਕਿਹਾ ਵੀ 10 ਸਾਲ ਤੁਸੀਂ ਉੱਥੇ ਪ੍ਰੈਕਟਿਸ ਕਰਦੇ ਆਏ ਆ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਕਰਦੇ ਸੀ ਪੰਜਾਬ 'ਚ ਕਰਦੇ ਸੀ ਜਾਂ ਆਊਟਸਾਈਡ ਆਫ ਪੰਜਾਬ ਜਿਹੜੀ ਤੁਹਾਡੀ ਪ੍ਰੈਕਟਿਸ ਸੀ ਮੈਂ 3 ਸਾਲ ਬੈਂਗਲੌਰ 'ਚ ਪ੍ਰੈਕਟਿਸ ਕੀਤੀ ਆ ਤੇ ਬਾਕੀ 7 ਸਾਲ ਮੈਂ ਪੰਜਾਬ 'ਚ ਪ੍ਰੈਕਟਿਸ ਕੀਤੀ ਆ ਮੈਂ ਲੁਧਿਆਣੇ ਸ਼ਹਿਰ ਦਾ ਹਾਂ ਵੈਸੇ ਠੀਕ ਹੈ ਹਾਂਜੀ ਮੈਂ ਡਿਗਰੀ ਵੈਸੇ ਪੁਣੇ ਤੋਂ ਕੀਤੀ ਸੀਗੀ ਤੇ ਬਟ ਮੈਂ ਬੈਂਗਲੌਰ 'ਚ ਪ੍ਰੈਕਟਿਸ ਕੀਤੀ ਆ ਸੋ ਲੁਧਿਆਣੇ ਪ੍ਰੈਕਟਿਸ ਸੀਗੀ ਮੇਰੀ ਆਪਣੀ ਠੀਕ ਆ ਐਡਰੈਸ ਮੈਂ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਦਿੰਦਾ ਇੱਕ ਵਾਰੀ ਬਿਫੋਰ ਵੀ ਗੋ ਹੈਡ ਐਂਡ ਹੋਰ ਗੱਲਾਂ ਕਰੀਏ 2616 ਪਵੇਲੀਅਨ ਪਾਰਕਵੇ ਸਵੀਟ 104 ਟ੍ਰੇਸੀ ਸੋ ਇਹ ਪਾਰਕਵੇ ਡੈਂਟਲ ਐਂਡ ਇੰਪਲਾਂਟਸ ਦਾ ਐਡਰੈਸ ਆ 2616 ਪਵੇਲੀਅਨ ਪਾਰਕਵੇ ਸਵੀਟ 104 ਟ੍ਰੇਸੀ ਇਹਨਾਂ ਦਾ ਫੋਨ ਨੰਬਰ 2098398333 209 839 8333 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜੀ ਉਹ ਕਰ ਸਕਦੇ ਆ ਅੱਛਾ ਸਭ ਤੋਂ ਪਹਿਲਾਂ ਇਹ ਚੀਜ਼ ਮੈਂ ਹੁਣ ਪੁੱਛਿਆ ਹੁਣ ਤੁਹਾਨੂੰ ਇੱਥੇ ਵੀ ਪ੍ਰੈਕਟਿਸ ਕਰਦਿਆਂ ਨੂੰ ਸਾਲ ਤੋਂ ਉੱਤੇ 2 ਸਾਲ ਤਕਰੀਬਨ ਜਿੱਦਾਂ ਤੁਸੀਂ ਦੱਸਿਆ ਵੀ ਹੋ ਚੱਲੇ ਆ ਕੀ ਵੱਡਾ ਜਿਹੜਾ ਡਿਫਰੈਂਸ ਆ ਉਹ ਤੁਸੀਂ ਨੋਟ ਕੀਤਾ ਉੱਥੇ ਦੀ ਪ੍ਰੈਕਟਿਸ ਤੇ ਇੱਥੇ ਦੀ ਵਿੱਚ ਜਾਂ ਸਿਮਿਲੈਰਿਟੀਜ਼ ਜਾਂ ਡਿਫਰੈਂਸਿਸ ਜਾਂ ਸਿਮਿਲੈਰਿਟੀਜ਼ ਜੋ ਵੀ ਤੁਸੀਂ ਇਸ ਦੇ ਵਿੱਚ ਸ਼ੇਅਰ ਕਰਨਾ ਚਾਹੁੰਦੇ ਆ I think ਸਭ ਤੋਂ ਵੱਡਾ ਡਿਫਰੈਂਸ ਤਾਂ ਇਹ ਹੈ ਕਿ ਅਮਰੀਕਾ 'ਚ ਹੈਲਥ ਕੇਅਰ ਇਜ਼ ਮੇਨਲੀ ਇੰਸ਼ੋਰੈਂਸ ਬੇਸਡ ਐਂਡ ਕੰਪੇਅਰਡ ਟੂ ਇੰਡੀਆ ਇਜ਼ ਮੋਰ ਲਾਈਕ ਕੈਸ਼ ਬੇਸਡ ਤੇ ਪੂਰੀ ਸਾਰੀ ਇੰਸ਼ੋਰੈਂਸ ਬੇਸਡ ਹੁੰਦੀ ਆ ਤੇ ਦੂਜੀ ਗੱਲ ਇਹ ਹੈ ਕਿ ਇੱਥੇ ਟੈਕਨੋਲੋਜੀ ਵਾਈਜ਼ ਬਹੁਤ ਐਡਵਾਂਸਡ ਆ ਹੈਲਥ ਕੇਅਰ ਜਿਹੜੀ ਉੱਥੇ ਅਸੀਂ ਡੈਂਟਿਸਟਰੀ ਸਿਰਫ ਕਿਤਾਬਾਂ 'ਚ ਪੜ੍ਹੀ ਆ ਕਦੇ ਦੇਖੀ ਨਹੀਂ ਹੁੰਦੀ ਇੱਥੇ ਉਹ ਸਾਰੀ ਚੀਜ਼ਾਂ ਐਕਚੁਅਲੀ ਤੁਸੀਂ ਪੜ੍ਹਦੇ ਵੀ ਆ ਤੇ ਕਰਦੇ ਵੀ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਪੇਸ਼ੈਂਟ ਕੇਅਰ ਇਜ਼ ਵੈਰੀ ਐਫੀਸ਼ੀਐਂਟ ਐਂਡ ਵੈਰੀ ਕੁਇਕ ਇਹ ਕੋਈ ਛੋਟਾ ਜਿਹਾ ਪ੍ਰੋਸੀਜਰ ਜਿਵੇਂ ਰੂਟ ਕਨਾਲ ਆ ਇੰਡੀਆ ਵਿੱਚ ਜੇ ਇੱਕ ਰੂਟ ਕਨਾਲ ਕਰਨੀ ਹੋਵੇ ਪੇਸ਼ੈਂਟ ਨੂੰ 3 ਵਾਰੀ ਜਾਣਾ ਪੈਂਦਾ ਵਾ ਜਾਂ 4 ਵਾਰ ਇੱਥੇ ਤੁਸੀਂ ਉਹ ਪ੍ਰੋਸੀਜਰ 1 ਦਿਨ 'ਚ ਕਰ ਲੈਂਦੇ ਆ ਸੇਮ ਥਿੰਗ ਕਰਾਊਨ ਲਈ ਹੁੰਦਾ ਇੰਡੀਆ 'ਚ ਤੁਸੀਂ ਕਿਸੇ ਨੇ ਕੈਪ ਲਗਾਉਣੀ ਆ ਜਾਂ ਕਰਾਊਨ ਲਗਾਉਣੀ ਆ ਦੰਦ ਉੱਤੇ ਪੇਸ਼ੈਂਟ ਨੂੰ 2 ਵਾਰ ਜਾਣਾ ਪੈਂਦਾ ਇੱਥੇ ਉਹੀ ਚੀਜ਼ ਤੁਹਾਨੂੰ 1 ਘੰਟੇ 'ਚ ਬਣਾ ਕੇ ਦੇ ਦਿੰਦੇ ਆ ਆਈ ਥਿੰਕ ਇਟ ਇਜ਼ ਬਿਕਾਜ਼ ਆਫ ਟੈਕਨੋਲੋਜੀ I think that's a very major difference, I would say, and ਉਹਨਾਂ ਕਾਫੀ ਹੈਲਥ ਕੇਅਰ ਐਫੀਸ਼ੀਐਂਟ ਹੈ ਤੇ ਪੇਸ਼ੈਂਟ ਕੰਫਰਟ ਲੈਵਲ ਵੀ ਜ਼ਿਆਦਾ ਵਾ ਤੇ ਪੂਰੇ ਹੈਲਥ ਕੇਅਰ ਕਾਫੀ ਕਲੋਜ਼ਲੀ ਮੋਨੀਟਰਡ ਹੁੰਦੀ ਆ ਅਨਲਾਈਕ ਇੰਡੀਆ ਬਿਕਾਜ਼ ਐਵਰੀਥਿੰਗ ਇਜ਼ ਰਿਕਾਰਡਡ ਐਂਡ ਡਾਕੂਮੈਂਟਡ ਇੰਡੀਆ ਵਿੱਚ ਤਾਂ ਜੇ ਤੁਸੀਂ ਅੱਜ ਇਲਾਜ ਕਰਵਾਇਆ ਜੇ 3 ਸਾਲ ਬਾਅਦ ਜਾਓਗੇ ਤੁਸੀਂ ਡਾਕਟਰ ਨੂੰ ਕਹੋਗੇ ਕਿ ਮੇਰਾ ਕੀ ਇਲਾਜ ਕੀਤਾ ਮੈਨੂੰ ਰਿਕਾਰਡ ਦਵੋ ਰਾਈਟ ਉਹ ਤੁਹਾਨੂੰ ਮਿਲਣਾ ਨਹੀਂ ਹੈਗਾ ਇੱਥੇ
by law ਇਸ country 'ਚ you have to maintain ਸਾਰਾ ਰਿਕਾਰਡ for 10 years। ਜੇ ਅੱਜ ਹੂੰ ਤੁਹਾਡਾ ਇੱਕ ਦੰਦ ਕੱਢਿਆ, ਤੁਸੀਂ ਮੇਰੇ ਕੋਲ 8 ਸਾਲਾਂ ਬਾਅਦ ਆ ਕੇ ਕਹੋਗੇ ਕਿ ਡਾਕਟਰ ਸਾਹਿਬ ਮੈਂ ਇੱਥੇ ਇੱਕ ਦੰਦ ਕਢਾਇਆ ਸੀਗਾ, ਪਰ ਮੈਨੂੰ ਯਾਦ ਨਹੀਂ ਕਿਹੜਾ ਕਢਾਇਆ ਸੀਗਾ, then I can actually go back and tell you exactly ਕਿ ਤੁਹਾਡਾ ਦੰਦ ਕਿਹੜਾ ਕੱਢਿਆ ਸੀ, ਕਦ ਕੱਢਿਆ ਸੀ, ਕਿਹੜੇ ਦਿਨ, ਕਿਹੜੇ ਡੇਟ, ਕਿਹੜੇ ਡਾਕਟਰ ਨੇ ਕੱਢਿਆ ਸੀਗਾ, ਤੇ ਠੀਕ ਉਹਦੇ ਹੈ। ਚਾਰजेस ਕੀ ਸੀ, ਕਿਹਨੂੰ ਬਿਲ, ਸਾਰੀ you can get every details, so it's very ਹੂੰ followed and monitored। ਠੀਕ ਆ। ਨਹੀਂ ਚਲੋ ਇਹ ਚੀਜ਼ ਦਾ ਡਿਫਰੈਂਸ ਤਾਂ ਬਿਲਕੁਲ ਡੈਫੀਨੇਟਲੀ ਡਾਕਟਰ ਸਾਹਿਬ ਜਿਹੜਾ ਉਹ ਹੈਗਾ ਹੀ ਆ। ਅੱਛਾ ਮੈਂ ਇੱਥੇ ਪੁੱਛਣਾ ਚਾਹੁੰਦਾ ਵੀ ਕੋਈ ਵੀ ਪੇਸ਼ੈਂਟ ਤੁਹਾਡੇ ਇੱਥੇ ਕਿਉਂ ਆਊਗਾ? ਵਾਟਸ ਡਿਫਰੈਂਸ ਜਾਂ ਕੀ ਉਹਨੂੰ ਐਕਸਟਰਾ ਜਾਂ ਕੀ ਜਿਹੜਾ ਇਹਦੇ ਵਿੱਚ ਜਿਹੜੀਆਂ ਫੈਸਿਲਿਟੀਜ਼ ਆ ਤੁਹਾਡੇ ਜਿਹੜੇ ਆਫਿਸ ਦੇ ਦੁਆਰਾ ਤੁਹਾਡੀ ਪ੍ਰੈਕਟਿਸ ਦੁਆਰਾ ਇੱਕ ਪੇਸ਼ੈਂਟ ਨੂੰ ਮਿਲ ਰਹੀਆਂ ਆ ਤਾਂ ਜੋ ਤੁਹਾਡੇ ਕੋਲ ਆਉਣ? It's a good question actually, क्योंकि dentist आजकल हर street पे हैं, even where we are located we have 6 dentists around us, and ਅੱਛਾ। still we were able to make our practice, से अपनी practice करना busy कितना हुआ, despite कि इतने बहुत सारे dentists साढ़े आले दुआले साढ़े होच 2 दिन तो 6 दिन। I think the main reason why साढ़े patient साढ़े को लांदे हैं is, पहला reason मैं ਤੁਹਾਨੂੰ already ਦੱਸਿਆ ਵਾ कि technology, साढ़े office 'ਚ सारी technology है जिस patient ਨੂੰ ਅਸੀਂ minimum visits which treatment करके देने हैं। We don't like patients coming back to us बारी-बारी ਸਾਡੇ ਕੋਲ ਆਉਣ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਉਹਨਾਂ ਦਾ ਟ੍ਰੀਟਮੈਂਟ ਆ ਅਸੀਂ ਸੇਮ ਡੇ ਕਰਕੇ ਉਹਨਾਂ ਨੂੰ ਭੇਜ ਦਈਏ, so that they don't have to come back। ਦੂਜੀ ਗੱਲ ਇਹ ਆ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੈਲਥ ਕੇਅਰ ਅਮਰੀਕਾ 'ਚ ਮੋਸਟਲੀ ਇੰਸ਼ੋਰੈਂਸ ਬੇਸਡ ਆ, ਤੇ ਕਾਫੀ ਡੈਂਟਲ ਆਫਿਸ ਜਿਹੜੇ ਸਾਡੇ ਏਰੀਆ ਵਿੱਚ ਵੀ ਹੈਗੇ ਆ, they are very restrictive, ਉਹ ਸਾਰੀ ਇੰਸ਼ੋਰੈਂਸ ਨਹੀਂ ਲੈਂਦੇ। ਤਾਂ ਜਿਵੇਂ ਫॉर एग्जांपल the major is Medicaid, you know, Medicare ਵਗੈਰਾ, lot of dental offices they take only big insurance like Delta Dental ਹੋ ਗਈ ਜਾਂ PPO ਹੋ ਗਈ, ਕੋਈ ਵੀ state Medicaid plans ਨਹੀਂ ਲੈਂਦਾ। ਤੇ I think ਸਾਡੀ ਕਮਿਊਨਿਟੀ 'ਚ ਕਾਫੀ ਏਦਾਂ ਦੇ ਪੇਸ਼ੈਂਟਸ ਆ, they are on Medical ਜਿਹੜੀ state run insurance ਹੁੰਦੀ ਆ, ਤੇ ਜੀ ਜੀ। I think 90% of the dental offices ਜਿਹੜੇ ਹੁੰਦੇ ਆ ਉਹ ਲੈਂਦੇ ਨਹੀਂ ਹੈਗੇ, ਕਿਉਂਕਿ ਉਹਨਾਂ ਦੀ ਰੀਇੰਬਰਸਮੈਂਟ ਕਾਫੀ ਲੋ ਆ। ਲੇਕਿਨ ਸਾਡੇ ਅਸੀਂ ਕਦੇ ਵੀ ਡਿਸਕ੍ਰਿਮੀਨੇਟ ਨਹੀਂ ਕੀਤਾ ਇੰਸ਼ੋਰੈਂਸ ਦੇ ਬੇਸ ਤੇ ਪੇਸ਼ੈਂਟਸ ਨੂੰ। ਸਾਡੇ ਲਈ ਸਾਰੇ ਪੇਸ਼ੈਂਟ ਇੱਕ ਬਰਾਬਰ ਹੈ, ਵੈਦਰ ਤੁਹਾਡੇ ਕੋਲ ਬੈਸਟ ਇੰਸ਼ੋਰੈਂਸ ਆ ਡੈਲਟਾ ਡੈਂਟਲ, ਮੈਟਲਾਈਫ, ਜਾਂ ਤੁਹਾਡੇ ਕੋਲ ਸਟੇਟ ਮੈਡੀਕੇਟ ਹੈ ਜਿਹਦੀ ਰੀਇੰਬਰਸਮੈਂਟ ਫॉर ਡੈਂਟਿਸਟ ਇਜ਼ ਲਿਟਲ ਬਿਟ ਲੋਅਰ, ਅਸੀਂ ਸਾਰਿਆਂ ਨੂੰ ਇੱਕੋ ਤਰ੍ਹਾਂ ਟ੍ਰੀਟ ਕਰਦੇ ਆ, ਤੇ ਸਾਰਿਆਂ ਨੂੰ ਸਾਰੀਆਂ ਫੈਸਿਲਿਟੀਆਂ ਦਿੰਦੇ ਆ ਜਿਹੜੀ ਇੱਕ ਮੰਨ ਲਓ ਪੀਪੀਓ ਜਿਹੜਾ ਆਫਿਸ ਹੁੰਦਾ ਪ੍ਰਾਈਵੇਟ ਇੰਸ਼ੋਰੈਂਸ ਵਾਲਾ ਆਫਿਸ ਪ੍ਰੋਵਾਈਡ ਕਰਦਾ। ਹਾਂਜੀ। ਇਨਫੈਕਟ ਸਾਡੇ ਕੋਲ ਤਾਂ ਕਾਫੀ ਪੀਪੀਓ ਪ੍ਰਾਈਵੇਟ ਇੰਸ਼ੋਰੈਂਸ ਵਾਲੇ ਜਿਹੜੇ ਆਫਿਸ ਦਾ ਉਹਨਾਂ ਕੋਲ ਵੀ ਇੰਨੀ ਟੈਕਨੋਲੋਜੀ ਨਹੀਂ ਹੈਗੀ ਜਿਵੇਂ ਸਾਡੇ ਕੋਲ ਆ। ਲਾਈਕ ਸਾਡੇ ਕੋਲ ਸੀਟੀ ਸਕੈਨ ਆ, ਸਾਡੇ ਕੋਲ ਸੀਆਰਐਕ ਮਸ਼ੀਨ ਆ ਜਿੰਨਾ ਸੇਮ ਡੇ ਕਰਾਉਣ ਬੰਦਾ, ਸਾਡੇ ਕੋਲ ਲੇਜ਼ਰ ਆ, ਰਾਈਟ। ਅਸੀਂ ਸੀਡੇਸ਼ਨ ਕਰਦੇ ਆ ਜਿਹੜੇ ਸਪੈਸ਼ਲ ਨੀਡਸ ਪੇਸ਼ੈਂਟਸ ਹੁੰਦੇ ਆ, ਯੂ ਨੋ ਲਾਈਕ ਸਾਡੇ ਕੋਲ ਉਹ ਆ। ਅਸੀਂ ਵਿਜ਼ਡਮ ਦੀ ਸਰਜਰੀਜ਼ ਕਰਦੇ ਜਿਹੜੇ ਸਾਰੇ ਡੈਂਟਿਸਟ ਨਹੀਂ ਕਰਦੇ। ਅਸੀਂ ਪੀਡੀਆਟ੍ਰਿਕ ਪੇਸ਼ੈਂਟਸ ਦੇਖਦੇ ਆ, ਅਸੀਂ ਜੈਰੀਐਟ੍ਰਿਕ ਪੇਸ਼ੈਂਟਸ ਦੇਖਦੇ ਆ ਜਿਹੜੇ ओल्ड एज पेशेंट होंगे, पीडियाट्रिक होगी जी यंग एज में, साडी कोई एज की लिमिटेशन भी नहीं हैगी। फ्रॉम लाइक 3 years old to 70 year old साडी पूरी रेंज आ। साडे कोल हेल्दी तो लैके जेडे मेडिकली कंप्रोमाइज पेशेंट आ जिन्हां नूं स्पेशल नीड्स कहंदे आ, ਅਸੀਂ ਉਹਨਾਂ ਨੂੰ ਕਰਦੇ ਆ। ਤਾਂ ਅਸੀਂ ਤਕਰੀਬਨ ਉਹ ਸਾਰੀ ਚੀਜ਼ਾਂ ਕਰਦੇ ਆ ਜੋ ਐਕਚੁਅਲੀ ਡੈਂਟਲ ਫੀਡਸ ਵਿੱਚ ਅਪਲਾਈ ਹੁੰਦੀ ਆ। ਜਿਹੜੇ ਆਰਥੋ ਹੁੰਦੇ ਆ, ਦੰਦ ਸਿੱਧੇ ਕਰਨੇ ਹੁੰਦੇ ਆ, ਅਸੀਂ ਉਹ ਵੀ ਬਾਹਰ ਨਹੀਂ ਭੇਜੀਦਾ, ਉਹ ਵੀ ਅਸੀਂ ਆਪਣੇ ਆਫਿਸ 'ਚ ਕਰਦੇ ਆ। ਤਾਂ ਆਈ ਥਿੰਕ ਦੈਟਸ ਵਾਈ ਸਾਡਾ ਪੇਸ਼ੈਂਟ ਬੇਸ ਕਾਫੀ ਜ਼ਿਆਦਾ ਵਾ, ਐਂਡ ਵੀ ਹੈਵ ਬੀਨ ਬਿਜ਼ੀ, ਤੇ ਅਸੀਂ ਕਾਫੀ ਪੇਸ਼ੈਂਟਸ ਨੂੰ ਅਸੀਂ ਰੀਚ ਆਊਟ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਕੋਲ ਸਪੈਸ਼ਲੀ ਮੈਡੀਕੇਡ ਹੁੰਦੀ ਹੈ, ਤੇ ਕਾਫੀ ਉਹਨਾਂ ਨੂੰ ਦਿੱਕਤ ਹੁੰਦੀ ਆ ਕੋਈ ਡੈਂਟਲ ਆਫਿਸ ਲੱਭਣ ਲਈ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਲੈ ਸਕੇ, ਯੂ ਨੋ। ਤਾਂ ਜੇ ਕਿਸੇ ਕੋਲ ਮੈਡੀਕੇਡ ਹੈਗੀ ਆ ਐਂਡ ਦੇ ਆਰ ਸਟਰਗਲਿੰਗ ਟੂ ਫਾਈਂਡ ਅ ਡੈਂਟਿਸਟ, I think we are the office. We are open 6 days, weekends. You know, coffee options like to come on weekends as well. So we are open on Saturdays as well. ਠੀਕ ਹੈ। ਟਾਈਮਿੰਗ ਕੀ ਹੈ ਐਵਰੀਡੇ ਦੀ? ਅਪਾਇੰਟਮੈਂਟ ਬੇਸਡ ਆ, ਵਾਕ ਇਨ ਵੀ ਆ, ਕਿੱਦਾਂ ਆ? ਸੋ ਸਾਡੀ ਇੱਕ ਸਪੈਸ਼ਲਟੀ ਹੋਰ ਆ, ਇਹ ਵੀ ਤੁਹਾਡੇ ਪੁਰਾਣੇ ਕੁਐਸਚਨ ਨੂੰ ਵੀ ਰਿਲੇਟਡ ਕਰਦੀ ਹੈ ਇਹ। ਸਾਡੇ ਕੋਲ ਪੇਸ਼ੈਂਟ ਜਿਵੇਂ ਸੀਗਾ, ਸਾਡੇ ਕੋਲ ਪੇਸ਼ੈਂਟ ਕਿਉਂ ਆਏ ਹਨ ਸਾਡੇ ਕੋਲ, ਕਿਉਂਕਿ ਅੰਨੇ ਡੈਂਟਿਸਟ ਆ ਹਰ ਗਲੀ 'ਚ। ਸਾਡੀ ਪਹਿਲੀ ਇਹ ਹੈ ਕਿ ਅਸੀਂ ਵੀਕਐਂਡ ਆਫਿਸ ਓਪਨ ਰੱਖਦੇ ਹਾਂ, ਸੈਟਰਡੇਜ਼ ਵੀ ਆਰ ਓਪਨ, which is very good for working class, right? ਬਿਲਕੁਲ। ਮੰਡੇ ਟੂ ਫਰਾਈਡੇ ਓਪਨ ਕਰਾਂਗੇ। ਕਾਫੀ ਲੋਕਾਂ ਨੂੰ ਕੰਮ ਤੋਂ ਛੁੱਟੀ ਲੈਣੀ ਪੈਂਦੀ ਆ, ਦਿੱਕਤ ਆ ਜਾਂਦੀ ਆ, ਯੂ ਨੋ ਲਾਈਕ ਕਈਆਂ ਲਈ some people like ਜਿਵੇਂ ਮੈਂ ਕਿਹਾ ਵਾ, we don't discriminate among patients because some patients they live paycheck to paycheck. It is very difficult for them ਕਿ ਛੁੱਟੀ ਵੀ ਲਈਏ, right? So open office on weekends। ਤੇ ਦੂਜੀ ਗੱਲ ਹੈ ਵੀ ਓਪਨ ਆਫਿਸ ਔਨ ਲੇਟ ਆਲਸੋ। ਅਸੀਂ 8 ਵਜੇ ਤੱਕ ਆਫਿਸ ਹੁੰਦੇ ਆ,
ਓਕੇ। ਨਾਰਮਲੀ ਆਫਿਸਿਸ ਮੋਸਟਲੀ 5 ਵਜੇ ਬੰਦ ਹੋ ਜਾਂਦੇ ਆ, ਪਰ ਸਾਡੇ ਹੂੰ, ਆਫਿਸਿਸ ਮੋਸਟ ਆਫਲੀ ਜਿਵੇਂ ਮੰਡੇ ਨੂੰ ਅਸੀਂ 8 ਵਜੇ ਤੱਕ ਹੁੰਦੇ ਆ, ਬਾਕੀ ਦਿਨ ਅਸੀਂ 7 ਵਜੇ ਤੱਕ ਹੁੰਦੇ ਆ। ਤਾਂ ਹੂੰ, ਉਹਦੇ ਨਾਲ ਸਾਨੂੰ ਇਹ ਹੁੰਦਾ ਕਿ ਜਿਹੜੇ ਪੇਸ਼ੈਂਟਸ ਦੀ ਜੌਬਸ ਹੁੰਦੀਆਂ ਜਾਂ ਜਿਨ੍ਹਾਂ ਦੀ ਹੋਰ ਕੋਈ ਕਮਿਟਮੈਂਟ ਹੁੰਦੀ ਆ, ਰਾਈਟ? ਕਈ ਸਿੰਗਲ ਹੂੰ, ਪੇਰੈਂਟ ਹੁੰਦੇ ਆ, ਰਾਈਟ? ਤੇ ਉਹਨਾਂ ਲਈ ਇਹ ਟਾਈਮਿੰਗ ਕਾਫੀ ਸੂਟ ਕਰਦੀ ਆ। ਤੇ ਈਵਨ ਕਿਡਸ ਹੂੰ, ਦੀ ਵੀ ਬੱਚਿਆਂ ਦੇ ਜਿਵੇਂ ਕਿਸੇ ਦੇ ਸਕੂਲਸ ਹੁੰਦੇ ਆ, ਉਹ ਸਕੂਲ ਮਿਸ ਨਹੀਂ ਕਰ ਸਕਦੇ। ਹੂੰ, ਹੂੰ, ਸੈਟਰਡੇ ਹੂੰ, ਛੁੱਟੀ ਹੁੰਦੀ ਹੈ, ਬੱਚਿਆਂ ਨੂੰ ਸੈਟਰਡੇ ਲਿਆਉਂਦੇ ਆ ਪੇਰੈਂਟਸ ਅਸੀਂ ਤੇ ਉਹ ਵੀ ਟਰਾਈ ਟੂ ਅਕੋਮੋਡੇਟ ਅਸੀਂ ਹਰ ਤਰ੍ਹਾਂ ਦੇ ਪੇਸ਼ੈਂਟ ਨੂੰ ਅਕੋਮੋਡੇਟ ਕਰਦੇ ਹਾਂ। ਜੀ। ਨਾਲੇ ਇਹ ਵੀ ਮੌਕਾ ਮਿਲ ਜਾਂਦਾ ਡਾਕਟਰ ਸਾਹਿਬ, ਇੱਕ ਅੱਧਾ ਦਿਨ ਐਕਸਟਰਾ ਸੰਡੇ ਦਾ ਫਿਰ ਰਿਕਵਰੀ ਨੂੰ ਵੀ ਮਿਲ ਜਾਂਦਾ ਆ। ਸੋ ਕਰੈਕਟ। ਯਾ ਹਾਂ, ਵੀ ਇਟਸ ਅ ਗੁੱਡ ਥਿੰਗ ਵੀ ਉਹ ਵੀ ਚੀਜ਼ ਬੈਟਰ ਹੋ ਜਾਂਦੀ ਆ। ਤੇ ਅਪਾਇੰਟਮੈਂਟ ਬਣਾਉਣ ਲਈ ਸੋ ਮੈਂ ਜਿੱਦਾਂ ਕਿਹਾ ਵੀ ਵਾਕ ਇਨ ਵੀ ਅਸੈਪਟ ਕਰਦੇ ਆ ਜਾਂ ਮੋਸਟਲੀ ਅਪਾਇੰਟਮੈਂਟ ਦੇ ਉੱਤੇ ਹੀ ਹੁੰਦਾ ਹੈ? ਨਹੀਂ ਸਾਡੇ ਕੋਲ ਹਮੇਸ਼ਾ ਹਰ ਦਿਨ ਅਸੀਂ 2-3 ਸਲੋਟਸ ਹਮੇਸ਼ਾ ਓਪਨ ਰੱਖਦੇ ਹਾਂ ਫॉर ਐਮਰਜੈਂਸੀਜ਼ ਓਕੇ, ਐਂਡ ਵਾਕ-ਇਨਸ। ਠੀਕ ਹੈ ਜੀ। ਸਾਡੇ ਕੋਲ 2-3 ਸਲੋਟਸ ਮਾਰਨਿੰਗ 'ਚ ਅਸੀਂ ਓਪਨ ਰੱਖਦੇ ਹਾਂ, 2-3 ਸਲੋਟ ਈਵਨਿੰਗ 'ਚ ਰੱਖਦੇ ਹਾਂ। ਹੂੰ, ਸੋ ਹੂੰ, ਦੈਟ ਕਿ ਐਮਰਜੈਂਸੀ ਹੋਵੇ ਜਾਂ ਨਿਊ ਪੇਸ਼ੈਂਟ ਐਮਰਜੈਂਸੀ ਹੋਵੇ ਜਾਂ ਫਿਰ ਸਾਡੇ ਐਗਜ਼ਿਸਟਿੰਗ ਪੇਸ਼ੈਂਟ ਜਿਨ੍ਹਾਂ ਦਾ ਲੈਟਸ ਸੇ ਅਸੀਂ ਕੱਲ੍ਹ ਇਲਾਜ ਕੀਤਾ ਤੇ ਅੱਜ ਉਹਨਾਂ ਨੂੰ ਹੂੰ, ਕੋਈ ਹੂੰ, ਤਕਲੀਫ ਆ, ਦੇ ਹੂੰ, ਵਾਂਟ ਹੂੰ, ਟੂ ਹੂੰ। ਕਮ ਇਨ ਹੈ ਨਾ, ਅਸੀਂ ਉਹਨਾਂ ਨੂੰ ਅਕੋਮੋਡੇਟ ਕਰ ਸਕੀਏ। ਵਿਚ ਮੀਨਸ ਅਸੀਂ ਵਾਕ-ਇਨਸ ਵੀ ਐਕਸੈਪਟ ਕਰਦੇ ਹਾਂ, ਸੇਮ ਡੇ ਐਮਰਜੈਂਸੀ ਐਕਸੈਪਟ ਕਰਦੇ ਹਾਂ, ਸੋ ਵੀ ਆਰ ਓਪਨ। ਜੀ। ਸੋ ਮੈਂ ਇੱਕ ਵਾਰੀ ਇਹਨਾਂ ਦਾ ਫ਼ੋਨ ਨੰਬਰ ਦੱਸ ਦੇਵਾਂ, ਜੇ ਕਿਸੇ ਨੇ ਅਪਾਇੰਟਮੈਂਟ ਬਣਾਉਣੀ ਆ ਡਾਕਟਰ ਆਸ਼ੂ ਸ਼ਰਮਾ ਹੁਣਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰਨਾ ਆ, ਤਾਂ ਉਹ ਫ਼ੋਨ ਨੰਬਰ ਆ 2098398333 209 839 8333 ਤੇ ਇਹਨਾਂ ਦੇ ਪ੍ਰੈਕਟਿਸ ਦਾ ਆਫਿਸ ਦਾ ਐਡਰੈਸ ਆ 2616 ਪਵੇਲੀਅਨ ਪਾਰਕਵੇ ਸਵੀਟ 104 ਟ੍ਰੇਸੀ ਦੇ ਵਿੱਚ ਇਹ ਲੋਕੇਟਡ ਹੈਗੇ ਨੇ। ਡਾਕਟਰ ਸ਼ਰਮਾ, ਇਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਵੀ ਕਈ ਜਿਹੜੇ ਲੋਕ ਆ ਡੈਂਟਿਸਟ ਤੋਂ ਘਬਰਾਉਂਦੇ ਵੀ ਆ, ਫੋਬੀਆ ਵੀ ਆ, ਐਂਜ਼ਾਈਟੀ ਵੀ ਜਿਹੜੀ ਉਹਨਾਂ ਨੂੰ ਹੁੰਦੀ ਆ। ਤੁਸੀਂ ਕੀ ਇਦਾਂ ਦਾ ਕਰਦੇ ਆ ਵੀ ਜਿਹੜਾ ਪੇਸ਼ੈਂਟ ਆ ਉਹ ਕੰਫਰਟੇਬਲ ਫੀਲ ਕਰੇ? ਅਮ, ਅਸੀਂ ਮੋਸਟਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਅਸੀਂ ਸਪੈਸ਼ਲ ਨੀਡਸ ਕਿਡਸ ਵਗੈਰਾ ਜੇ ਪੇਸ਼ੈਂਟ ਉਹਨਾਂ ਨੂੰ ਵੀ ਟ੍ਰੀਟ ਕਰਦੇ ਆ। ਜਿਹੜੇ ਸਪੈਸ਼ਲ ਨੀਡਸ ਹੁੰਦੇ ਆ ਉਹਨਾਂ ਵਿੱਚ ਆ ਵੀ ਇੱਕ ਕੈਟਾਗਰੀ ਹੁੰਦੀ ਹੈ ਜਿਨ੍ਹਾਂ ਨੂੰ ਡੈਂਟਿਸਟ ਹੈ ਜਾਂ ਡੈਂਟਲ ਟ੍ਰੀਟਮੈਂਟ ਤੋਂ ਐਕਸਟ੍ਰੀਮ ਫੋਬੀਆ ਹੁੰਦਾ, ਡਰ ਹੁੰਦਾ ਵਾ। ਤੇ ਹੂੰ, ਐਂਗਜ਼ਾਇਟੀ ਕਈ ਪੇਸ਼ੈਂਟਸ ਨੂੰ ਐਂਗਜ਼ਾਇਟੀ ਹੁੰਦੀ ਹੈ ਸਪੈਸ਼ਲੀ ਜਿਵੇਂ ਜਿਨ੍ਹਾਂ ਨੂੰ ADHD ਹੁੰਦਾ ਵਾ ਉਹਦਾ ਡਾਇਗਨੋਸਿਸ ਹੁੰਦਾ ਜਾਂ ਆਟਿਸਟਿਕ ਕਿਡਸ ਹੁੰਦੇ ਆ ਜਿਨ੍ਹਾਂ ਦੀ ਮਤਲਬ ਕਿ ਅਟੈਂਸ਼ਨ ਲਿਮਿਟੇਸ਼ਨ ਬਹੁਤ ਰਿਸਟ੍ਰਿਕਟਿਵ ਹੁੰਦੀ ਆ। ਤੇ ਉਹਨਾਂ ਲਈ ਅਸੀਂ ਇਹੋ ਜਿਹੇ ਪੇਸ਼ੈਂਟ ਨੂੰ ਅਕੋਮੋਡੇਟ ਕਰਨ ਲਈ ਵੀ ਆਰ ਫੁਲੀ ਟ੍ਰੇਨਡ, ਵੀ ਆਰ ਸਰਟੀਫਾਈਡ, ਵੀ ਡੂ ਇਨ ਆਫਿਸ ਸੈਡੇਸ਼ਨ ਫॉर ਥੀਸ ਪੇਸ਼ੈਂਟਸ। ਸੈਡੇਸ਼ਨ ਨਾਲ ਕੀ ਹੁੰਦਾ ਅਸੀਂ ਉਹਨਾਂ ਨੂੰ ਪ੍ਰੋਸੀਜਰ ਅਪਾਇੰਟਮੈਂਟ ਤੋਂ ਪਹਿਲਾਂ ਥੋੜੀ ਜਿਹੀ ਮੈਡੀਕੇਸ਼ਨ ਦਿੰਦੇ ਹਾਂ ਜਿਨ੍ਹਾਂ ਨਾਲ ਵੀ ਜਸਟ ਕਾਮ them down a little bit। ਉਹਦੇ ਨਾਲ ਥੋੜੀ ਜਿਹੀ ਉਹਨਾਂ ਦੀ ਐਂਗਜ਼ਾਇਟੀ ਵਗੈਰਾ ਕੰਟਰੋਲ ਹੁੰਦੀ ਹੈ, ਉਹਨਾਂ ਨੂੰ ਹੈਲਪ ਹੁੰਦਾ। ਐਂਡ ਦੈਨ ਵੀ ਗਿਵ them little bit more medication while they are in the office। ਉਹਨਾਂ ਨਾਲ ਜਿਹੜੀ ਦਵਾਈ ਹੁੰਦੀ ਹੈ ਉਹਨਾਂ ਨਾਲ ਬਹੁਤ ਹੈਲਪਫੁਲ ਹੁੰਦੀ ਆ। ਤੇ ਉਹਦੇ ਨਾਲ ਜਿਹੜੇ ਸਪੈਸ਼ਲ ਨੀਡਸ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦਾ ਐਂਗਜ਼ਾਇਟੀ ਹੁੰਦੀ ਆ, ਫੋਬੀਆ ਹੁੰਦਾ, ਉਹਨਾਂ ਦਾ ਜਿਹੜੀ ਐਪਰੀਹੈਂਸ਼ਨ ਹੁੰਦੀ ਆ, ਡਰ ਹੁੰਦਾ, ਥੋੜਾ ਜਿਹਾ ਕਾਮ ਡਾਊਨ ਹੋ ਜਾਂਦਾ, ਘਟ ਜਾਂਦਾ ਵਾ, ਰਿਲੈਕਸ ਫੀਲ ਕਰਦੇ ਆ ਉਹ। ਤੇ ਉਹਦੇ ਨਾਲ ਥੋੜਾ ਜਿਹਾ ਟ੍ਰੀਟਮੈਂਟ ਫਾਸਟ ਹੋ ਜਾਂਦਾ ਤੇ ਜਲਦੀ ਹੋ ਜਾਂਦਾ। ਤੇ ਦੂਜੀ ਗੱਲ ਇਹ ਹੁੰਦਾ ਕਿ ਉਹ ਮੈਡੀਸਿਨ ਦਾ ਇੱਕ ਗੁੱਡ ਇਫੈਕਟ ਇਹ ਆ ਕਿ ਉਹਦੇ ਨਾਲ ਉਹਨਾਂ ਨੂੰ ਐਮਨੀਸੀਆ ਹੁੰਦਾ, ਮਤਲਬ ਉਹਨਾਂ ਨੂੰ ਮੈਮਰੀ ਨਹੀਂ ਹੁੰਦੀ ਕਿ ਹੁਣ ਉਹ ਡੈਂਟਲ ਆਫਿਸ ਗਏ ਸੀ ਤਾਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਸੀ ਜਾਂ ਉਹਨਾਂ ਨੂੰ ਦਰਦ ਹੋਇਆ ਸੀ। ਦੇ ਫੋਰਗੇਟ ਐਵਰੀਥਿੰਗ ਆਫਟਰ ਦੇ ਅੱਛਾ। ਕਮ ਆਊਟ ਆਫ ਦ ਮੈਡੀਸਿਨ। ਤਾਂ ਮਤਲਬ ਕਿ ਉਹਨਾਂ ਨੂੰ ਕਈ ਵਾਰ ਇਹ ਹੁੰਦਾ ਜੀ ਜੇ ਕੋਈ ਬੰਦਾ ਡੈਂਟਿਸਟ ਕੋਲ ਜਾਂਦਾ ਮੰਨ ਲਓ ਤੇ ਉਹ ਕਈ ਵਾਰ ਜੇ ਕੋਈ ਐਕਸਟ੍ਰੈਕਸ਼ਨ ਕਰਾਉਂਦਾ ਜਾਂ ਕੋਈ ਟ੍ਰੀਟਮੈਂਟ ਕਰਵਾਉਂਦਾ, ਮੰਨ ਲਓ ਕਦੇ ਕਦੇ ਕੋਈ ਬਹੁਤ ਟ੍ਰੀਟਮੈਂਟ ਤਕਲੀਫ ਵਾਲੀ ਹੁੰਦੀ ਆ, ਫਿਰ ਉਹ ਹੂੰ, ਦਿਮਾਗ ਵਿੱਚ ਉਹ ਚੀਜ਼ ਬਸ ਜਾਂਦੀ ਆ ਤੇ ਬੱਚਾ ਨਾ ਜਾਂ ਕੋਈ ਪੇਸ਼ੈਂਟ ਆ ਉਹਨੂੰ ਐਸੋਸੀਏਟ ਕਰ ਲੈਂਦਾ ਕਿ ਡੈਂਟਿਸਟ ਕੋਲ ਜਾਣਾ ਮਤਲਬ ਦਰਦ। ਲੇਕਿਨ ਇਹ ਹੂੰ, ਹੂੰ, ਮੈਡੀਸਿਨ ਹੂੰ, ਹੂੰ। ਨਾਲ ਕੀ ਹੁੰਦਾ ਕਿਉਂਕਿ ਇਹਦਾ ਐਮਨੀਸੀਆ ਇਫੈਕਟ ਹੁੰਦਾ, ਉਹਦੇ ਨਾਲ ਕੀ ਹੁੰਦਾ ਉਹ ਮੈਮੋਰੀ ਜਿਹੜੀ ਹੁੰਦੀ ਆ ਉਹ ਰਹਿੰਦੀ ਨਹੀਂ। ਤਾਂ ਉਹ ਓਕੇ। ਬੈਡ ਇਫੈਕਟ ਜਾਂ ਨੈਗੇਟਿਵ ਇਫੈਕਟ ਉਹਨਾਂ ਦੇ ਦਿਮਾਗ 'ਚ ਕਦੇ ਹੁੰਦਾ ਹੀ ਨਹੀਂ, ਡੈਂਟਲ ਐਸੋਸੀਏਟ ਨਹੀਂ ਕਰ ਪਾਉਂਦੇ, ਵਿਚ ਹੂੰ, ਬਿਕਮ ਵੈਰੀ ਕਨਵੀਨੀਐਂਟ ਕਿ ਉਹ ਪੇਸ਼ੈਂਟ ਫਿਰ ਦੁਬਾਰਾ ਵੀ ਡੈਂਟਿਸਟ ਕੋਲ ਆਉਣ ਨੂੰ ਤਿਆਰ ਹੁੰਦਾ। ਹੂੰ, ਨਹੀਂ, ਬਿਲਕੁਲ। ਅ, ਅ, ਮੈਂ ਇੱਕ ਚੀਜ਼ ਕਾਫੀ ਸੁਣੀ ਹੈ ਡਾਕਟਰ ਸ਼ਰਮਾ, ਬੋਨ ਗ੍ਰਾਫਟਸ ਨੂੰ ਜਿਹੜਾ ਉਹ ਲੈ ਕੇ ਡੈਂਟਿਸਟ ਰਿਕਮੈਂਡ ਕਰਦੇ ਨੇ ਜਦੋਂ ਦੰਦ ਕੱਢੇ ਜਾਂਦੇ ਆ, ਰਿਮੂਵਲ ਹੁੰਦਾ ਆ, ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਇਸ ਨੂੰ ਲੈ ਕੇ, ਬੋਨ ਗ੍ਰਾਫਟਸ ਨੂੰ ਲੈ ਕੇ? ਦੰਦ ਰਿਮੂਵ ਕਰਨ ਤੋਂ ਬਾਅਦ ਦੇ ਵਿੱਚ ਕਰਵਾਉਣੇ ਚਾਹੀਦਾ ਆ ਬੋਨ ਗ੍ਰਾਫਟ ਜਾਂ ਨਹੀਂ? ਦੇਖੋ ਆਈਡੀਅਲੀ ਤਾਂ ਜੇ ਅਸੀਂ ਬੈਸਟ ਸਟੈਂਡਰਡ ਆਫ ਕੇਅਰ ਮੰਨਿਆ ਜਾਵੇ ਜਾਂ ਫਿਰ ਜੋ ਜੋ ਕਿ ਕਿਤਾਬਾਂ 'ਚ ਲਿਖਿਆ ਹੋਇਆ ਜੋ ਸਾਇੰਸ ਕਹਿੰਦੀ ਆ ਉਹ ਤਾਂ ਇਹ ਹੂੰ, ਕਹਿੰਦੀ ਹੈ ਕਿ ਜਦ ਅਸੀਂ ਦੰਦ ਕੱਢਦੇ ਹਾਂ, ਹੱਡੀ 'ਚੋਂ ਐਕਸਟ੍ਰੈਕਟ ਕਰਦੇ ਹਾਂ ਤਾਂ ਵੀ ਹੂੰ, ਸ਼ੁਡ ਡੂ ਅ ਬੋਨ ਗ੍ਰਾਫਟ। ਉਹ ਇਸ ਕਰਕੇ ਹੁੰਦਾ ਵਾ ਕਿਉਂਕਿ ਜਦ ਆਪਾਂ ਦੰਦ ਕੱਢ ਦਿੰਦੇ ਹਾਂ ਉੱਥੋਂ ਤੇ ਹੂੰ, ਜਿਹੜੀ ਹੂੰ,
ਕੱਢ ਦਿੰਦੇ ਆ, ਜਿਹੜੀ ਹੱਡੀ ਹੁੰਦੀ ਉਸ ਏਰੀਆ 'ਚ ਉਹ ਘੁਲਣਾ ਸ਼ੁਰੂ ਹੋ ਜਾਂਦੀ ਆ। ਉਹਨੂੰ ਬੋਨ ਲੋਸ ਕਹਿੰਦੇ ਆ। ਜੀ। ਜਿਵੇਂ ਜਿਵੇਂ ਕਿਸੇ ਦਰਖਤ ਦੀ ਜੜ੍ਹਾਂ ਹੁੰਦੀਆਂ ਤੇ ਹੂੰ। ਮਿੱਟੀ ਨੂੰ ਫੜ ਕੇ ਰੱਖਦੀ ਹੈ ਨਾ, ਕਿ ਉਹਨੂੰ ਖੁਰਨ ਤੋਂ ਰੋਕਦੀਆਂ ਵਾ। ਜੇ ਆਪਾਂ ਹਾਂਜੀ। ਦਰਖਤ ਕੱਟ ਦੀਏ ਤਾਂ ਜੇ ਮਿੱਟੀ 'ਚ ਪਾਣੀ ਪਵੇ ਖੁਰਨੀ ਸ਼ੁਰੂ ਹੋ ਜਾਂਦੀ। ਹੱਡੀ ਦਾ ਵੀ ਓਦਾਂ ਹੁੰਦਾ, ਦੰਦਾਂ ਦੀਆਂ ਜਿਹੜੀ ਜੜ੍ਹਾਂ ਹੁੰਦੀਆਂ, ਉਹ ਹੱਡੀ ਨੂੰ ਬੰਨ੍ਹ ਕੇ ਰੱਖਦੀਆਂ, ਉਹਦੀ ਹਾਈਟ ਮੇਨਟੇਨ ਕਰਕੇ ਰੱਖਦੀਆਂ। ਜਦ ਆਪਾਂ ਦੰਦ ਕੱਢ ਦਿੰਦੇ ਆ, ਉਹ ਹੱਡੀ ਮਿੱਟੀ ਵਾਂਗੂ ਖੁਰਨੀ ਸ਼ੁਰੂ ਹੋ ਜਾਂਦੀ ਆ ਤੇ ਉਹਦੇ ਨਾਲ ਕੀ ਹੁੰਦਾ, ਜਿਹੜੇ ਨਾਲ ਦੇ ਦੰਦ ਚੰਗੇ ਆ, ਉਹਨਾਂ ਦੇ ਜਿਹੜੇ ਅੰਦਰਲੇ ਪਾਸੇ ਜਿੱਥੇ ਜਿਹੜਾ ਉਹਨਾਂ ਦੀ ਸਾਈਡ ਕਾਮਨ ਸਾਈਡ ਹੁੰਦੀ ਹੈ ਜਿੱਥੋਂ ਦੰਦ ਕੱਢੇ, ਉੱਥੇ ਵੀ ਹੱਡੀ ਨੀਚੇ ਹੋਣੀ ਸ਼ੁਰੂ ਹੋ ਜਾਂਦੀ ਹੈ, ਡਰੌਪ ਹੋਣੀ ਸ਼ੁਰੂ ਹੋ ਜਾਂਦੀ ਆ। ਉਹਦੇ ਨਾਲ ਕੀ ਹੈ, ਜਿਹੜੇ ਨਾਲ ਦੇ ਦੰਦ ਆ ਉਹ ਵੀ ਕੰਪਰੋਮਾਈਜ਼ਡ ਹੋ ਜਾਂਦੇ ਆ ਤੇ ਜਿਹੜੀ ਇਹ ਚੇਂਜ ਹੁੰਦੀ ਹੈ ਇੱਕਦਮ ਨਹੀਂ ਹੁੰਦੀ, ਬਹੁਤ ਹੂੰ, ਹੂੰ। ਹੌਲੀ-ਹੌਲੀ ਹੁੰਦੀ ਹੈ ਬਟ ਇਵੈਂਚੁਅਲੀ ਹੋ ਜਾਂਦੀ ਹੈ। ਵਿਦਿਨ 2 ਈਅਰ ਯੂ ਵਿਲ ਸੀ ਕਿ ਜਿਹੜੇ ਨਾਲ ਦੇ ਦੰਦ ਆ, ਉਹਨਾਂ ਵਿੱਚ ਵੀ ਮਸੂੜੇ ਹੌਲੀ ਥੱਲੇ ਜਾਣ ਲੱਗ ਜਾਂਦੇ ਆ ਥੱਲੇ। ਉਹਦਾ ਕਾਰਨ ਇੱਕ ਇਹੀ ਹੈ ਕਿਉਂਕਿ ਬੋਨ ਲੋਸ ਹੁੰਦੀ ਆ ਤੇ ਬੋਨ ਗ੍ਰਾਫਟ ਕੀ ਕਰਦਾ ਵਾ, ਜਿਹੜੀ ਉਹ ਹੱਡੀ ਜਿਹੜਾ ਗੈਪ ਹੁੰਦਾ ਵਾ ਦੰਦ ਜਿੱਥੋਂ ਕੱਢਿਆ ਹੁੰਦਾ, ਉਹਨੂੰ ਬੋਨ ਫਿਲ ਕਰ ਦਿੰਦੀ ਆ ਤੇ ਜਿਹੜੀ ਪਤਲੀਆਂ ਪਰਤਾਂ ਹੁੰਦੀਆਂ ਆਲੇ-ਦੁਆਲੇ ਉਹ ਮੋਰੀ ਦੇ ਜੇ ਹੱਡੀ ਦੰਦ ਕੱਢਿਆ, ਉਹ ਉਹਨੂੰ ਕੋਲੈਪਸ ਹੋਣ ਤੋਂ ਬਚਾਉਂਦੀਆਂ। ਇਸ ਕਰਕੇ ਜਿਹੜੀ ਬੋਨ ਲੋਸ ਹੁੰਦੀ ਆ, ਬਹੁਤ ਹੀ ਜ਼ਿਆਦਾ ਸਲੋ ਹੋ ਜਾਂਦੀ ਆ ਤੇ ਦੂਜਾ ਇਫੈਕਟ ਇਹ ਹੁੰਦਾ ਕਿ ਜੇ ਕੱਲ੍ਹ ਨੂੰ ਕਿਸੇ ਨੇ ਉੱਥੇ ਇੰਪਲਾਂਟ ਪਵਾਉਣਾ ਜਾਂ ਕੁਛ ਪਵਾਉਣਾ ਵਾ, ਇੰਪਲਾਂਟ ਲਈ ਬੋਨ ਦਾ ਲੈਵਲ ਸਹੀ ਹੋਣਾ ਬਹੁਤ ਜ਼ਰੂਰੀ ਹੈ, ਵਰਨਾ ਤੁਸੀਂ ਇੰਪਲਾਂਟ ਨਹੀਂ ਪਾ ਸਕਦੇ। ਤਾਂ ਆਈ ਥਿੰਕ ਬੋਨ ਗ੍ਰਾਫਟ ਆਲਸੋ ਹੈਲਪਸ ਕਿ ਜੇ ਕਿਸੇ ਨੇ 4 ਮਹੀਨੇ ਬਾਅਦ 6 ਮਹੀਨੇ ਬਾਅਦ ਇੰਪਲਾਂਟ ਪਵਾਉਣਾ, ਤਾਂ ਉਹ ਹੱਡੀ ਕਿਉਂਕਿ ਗ੍ਰਾਫਟਿੰਗ ਕਰਾਈ ਆ, ਇਟ ਬਿਕਮ ਵੈਰੀ ਈਜ਼ੀ ਫॉर them to get an implant in the future। ਯੂਜੂਅਲੀ ਬੋਨ ਜਿਹੜਾ ਡੈਂਟਲ ਬੋਨ ਗ੍ਰਾਫਟ ਦਾ ਰਿਕਵਰੀ ਟਾਈਮ ਕਿੰਨਾ ਕੁ ਹੁੰਦਾ ਹੈ? ਸੌਰੀ ਕੀ ਵਾਟਸ ਰਿਕਵਰੀ ਟਾਈਮ ਬੋਨ ਗ੍ਰਾਫਟ ਦਾ ਕਿੰਨਾ ਕੁ ਹੁੰਦਾ ਆ? ਲਾਈਕ ਤੁਸੀਂ ਆਪਣੀਆਂ ਐਕਟੀਵਿਟੀਜ਼ ਬੋਨ ਗ੍ਰਾਫਟ ਤੋਂ ਬਾਅਦ ਈਜ਼ੀਲੀ ਸੌਖੀਆਂ ਸਮੇਂ ਸਿਰ ਹੀ ਕਰ ਲੈਂਦੇ ਆ ਜਾਂ ਥੋੜਾ ਚਿਰ ਵੇਟ ਕਰਨੀ ਪੈਂਦੀ ਹੈ? ਨਹੀਂ, ਆਈ ਥਿੰਕ ਬੋਨ ਗ੍ਰਾਫਟ ਇਟਸੈਲਫ ਕੋਈ ਅਲੱਗ ਪ੍ਰੋਸੀਜਰ ਨਹੀਂ ਹੈਗਾ, ਟੂ ਹੂੰ, ਬੀ ਹੂੰ, ਹੂੰ। honest ਇਟ ਇਜ਼ ਜਸਟ ਲਾਈਕ ਜਿਵੇਂ ਆਪਾਂ ਇਹ ਸਮਝ ਲਓ ਕਿ ਪਾਊਡਰ ਹੁੰਦਾ ਵਾ, ਬੋਨ ਹੂੰ, ਇਜ਼ ਹੂੰ, ਹੂੰ। ਐਕਚੁਅਲੀ ਅ ਪਾਊਡਰ ਹੂੰ, ਤੇ ਹੂੰ। ਜਿਹੜੀ ਜਿੱਥੋਂ ਆਪਾਂ ਦੰਦ ਕੱਢਿਆ ਹੁੰਦਾ, ਜਿਵੇਂ ਉੱਥੇ ਹੋਲ ਰਹਿ ਜਾਂਦੀ ਹੈ ਬੋਨ ਵਿੱਚ। ਸੋ ਉਹ ਭਰਨੀ ਆ ਬਸ। ਉਹ ਤੁਸੀਂ ਉਹ ਪਾਊਡਰ ਨੂੰ ਜਿਹੜਾ ਕ੍ਰਿਸਟਲਸ ਹੁੰਦੇ ਆ, ਬੋਨ ਹੁੰਦੀ ਹੂੰ, ਆ, ਹੂੰ। ਉਹਨੂੰ ਉੱਪਰ ਫਿਲ ਕਰ ਦਿੰਦੇ ਆ, ਦੈਟਸ ਆਲ। ਇਟ ਇਜ਼ ਨੋਟ ਲਾਈਕ ਕਿ ਮੈਂ ਕੋਈ ਹੋਰ ਅੱਡ ਸਰਜਰੀ ਕਰਨੀ ਹੈ ਜਾਂ ਕੋਈ ਅੱਡ ਓਕੇ। ਰਿਕਵਰੀ ਚਾਹੀਦੀ, ਉਹਦੇ ਲਈ ਕੁਛ ਵੀ ਨਹੀਂ ਹੈਗਾ। ਪਰ ਦ ਓਨਲੀ ਥਿੰਗ ਇਜ਼ ਇਟ ਇਜ਼ ਬੈਸਟ ਡਨ ਔਨ ਦ ਡੇ ਤੁਸੀਂ ਦੰਦ ਜਦ ਕੱਢਿਆ ਵਾ, ਸੇਮ ਡੇ ਹੋਣਾ ਉਦੋਂ ਚਾਹੀਦਾ। ਉਸੇ ਟਾਈਮ ਹੀ ਨਾਲ ਹੀ। ਤਾਂ ਤਾਂ ਜ਼ਿਆਦਾ ਇਫੈਕਟਿਵ ਆ। ਜੇ ਤੁਸੀਂ ਬਾਅਦ 'ਚ ਕਰਾਨੇ ਆ ਤਾਂ ਉਹਦੇ ਰਿਜ਼ਲਟਸ ਇੰਨੇ ਜ਼ਿਆਦਾ ਨਹੀਂ ਹੁੰਦੇ ਕਿਉਂਕਿ ਤੁਹਾਡਾ ਆਲਰੇਡੀ ਨੁਕਸਾਨ ਹੋ ਚੁੱਕਿਆ। ਹੂੰ, ਬਿਕੋਜ਼ ਹੂੰ, ਤੁਸੀਂ ਹੂੰ, ਹੂੰ। ਉਦੋਂ ਕਢਾਈ ਨਹੀਂ ਸੀਗੀ, ਦੰਦ ਕਢਾਇਆ ਉਦੋਂ ਤੁਸੀਂ ਬੋਨ ਗ੍ਰਾਫਟ ਕਰਾਈ ਨੀ ਗੀ। ਹੁਣ ਹੂੰ, ਤੁਹਾਡੀ ਹੂੰ। ਬੋਨ ਲੋਸ ਹੋ ਗਈ, ਹੁਣ ਤੁਹਾਨੂੰ ਪਤਾ ਚੱਲਿਆ ਕਿ ਮੇਰੀ ਬੋਨ ਲੋਸ ਹੋ ਗਈ, ਨਾਓ ਮੈਂ ਇੰਪਲਾਂਟ ਨਹੀਂ ਪਾ ਸਕਦਾ, ਚਲੋ ਹੁਣ ਮੈਂ ਬੋਨ ਗ੍ਰਾਫਟ ਕਰਨਾ ਵਾ। ਲੇਕਿਨ ਜਿਹੜੇ ਤੁਹਾਨੂੰ ਰਿਜ਼ਲਟਸ ਬੋਨ ਗ੍ਰਾਫਟ ਦੇ ਉਸ ਟਾਈਮ ਮਿਲਣਗੇ ਸੇਮ ਡੇ ਕਰਾਉਣ ਦੇ ਕੰਪੇਅਰ ਟੂ ਜੇ ਤੁਸੀਂ ਬਾਅਦ 'ਚ ਕਰਾਨੇ, ਉਹ 'ਚ ਕਾਫੀ ਵੇਰੀਏਸ਼ਨ ਆਉਂਦੀ ਆ। ਸੋ ਇਟ ਇਜ਼ ਹਾਈਲੀ ਰਿਕਮੈਂਡਡ ਐਂਡ ਇਟ ਇਜ਼ ਆਈਡੀਅਲੀ ਡਨ ਔਨ ਦ ਸੇਮ ਡੇ ਜਦ ਤੁਸੀਂ ਦੰਦ ਕੱਢਦੇ ਆ। ਜੀ, ਜੀ। ਰਿਕਵਰੀ ਸੇਮ ਆ ਨਾਰਮਲ, ਪੀਪਲ ਕਮ ਨਾਰਮਲ। ਕਢਾ ਕੇ ਕੰਮ ਤੇ ਵੀ ਚੱਲ ਜਾਂਦੇ ਆ ਡਿਪੈਂਡਿੰਗ ਅਪਨ ਕਿ ਕਿਹੜੇ ਦੰਦ ਕੱਢੇ, ਜੇ ਵਿਜ਼ਡਮ ਟੂਥ ਦੰਦ ਕੱਢਿਆ ਅਕਲ ਜਾਣਾ ਤੇ ਉਹ ਸਰਜੀਕਲੀ ਕੱਢੀਆਂ, ਫੇਰ ਸ਼ਾਇਦ 1 ਦਿਨ ਦਾ 2 ਦਿਨ ਰੈਸਟ ਕਰਨਾ ਪਵੇ। ਨਾਰਮਲੀ ਆਈ ਥਿੰਕ ਸਿੰਪਲ ਐਕਸਟ੍ਰੈਕਸ਼ਨ ਇਜ਼ ਪ੍ਰੀਟੀ ਮਚ ਅ ਨਾਰਮਲ ਪ੍ਰੋਸੀਜਰ। ਨਾਰਮਲ ਅਗਲੇ ਪ੍ਰੋਸੀਜਰ। ਦਿਨ ਵੀ ਕੰਮ ਤੇ ਜਾ ਸਕਦੇ ਆ। ਜੀ, ਬਿਲਕੁਲ। ਡਾਕਟਰ ਸਾਹਿਬ ਇਹ ਵੀ ਸਵਾਲ ਜਿਹੜਾ ਕਾਫੀ ਆਉਂਦਾ ਆ, ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਨੂੰ, ਕੀ ਉਹ ਡੈਂਟਲ ਕੇਅਰ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ ਹੈ? ਕੋਈ ਰੈਸਟ੍ਰਿਕਸ਼ਨਸ ਵਗੈਰਾ ਤਾਂ ਨਹੀਂ ਹੁੰਦੀਆਂ ਡਿਊਰਿੰਗ ਪ੍ਰੈਗਨੈਂਸੀ? ਆਈ ਥਿੰਕ ਪ੍ਰੈਗਨੈਂਟ ਲੇਡੀਜ਼ ਨੂੰ ਤਾਂ ਜ਼ਿਆਦਾ ਡੈਂਟਿਸਟ ਕੋਲ ਜਾਣਾ ਚਾਹੀਦਾ ਮੈਂ ਮੰਨਦਾ, ਬਿਕਾਜ਼ ਆਈ ਥਿੰਕ ਪ੍ਰੈਗਨੈਂਸੀ 'ਚ ਕੀ ਹੁੰਦਾ, ਬਾਡੀ ਹੈਜ਼ ਅ ਵੈਰੀ ਹਾਈ ਲੈਵਲ ਆਫ ਹਾਰਮੋਨਸ, ਕਾਫੀ ਹੂੰ, ਹਾਈ ਹੂੰ। ਲੈਵਲ ਦੇ ਹਾਰਮੋਨਸ ਹੁੰਦੇ ਆ ਤੇ ਉਹਨਾਂ ਵਿੱਚ ਇੱਕ ਹਾਰਮੋਨ ਐਸਟ੍ਰੋਜਨ ਹੁੰਦਾ ਫੀਮੇਲਸ ਵਿੱਚ। ਉਹਦੇ ਨਾਲ ਕੀ ਹੁੰਦਾ, ਜਿਹੜੇ ਆਪਣੇ ਗੁੱਟਾਂ ਦੀ ਤਕਲੀਫ ਹੁੰਦੀ ਆ, ਉਹਨਾਂ ਦਾ ਜਿਵੇਂ ਕੋਈ ਵੀ ਇਨਫੈਕਸ਼ਨ ਹੁੰਦਾ ਜਾਂ ਬੈਕਟੀਰੀਅਲ ਕੋਈ ਪਲਾਕ ਹੁੰਦੀ ਹੈ ਜੇ ਦੰਦਾਂ ਤੇ ਹੁੰਦਾ, ਹੂੰ। ਜਿਹੜਾ ਉਹਨਾਂ ਦਾ ਇਫੈਕਟ ਹੁੰਦਾ ਉਹ ਐਕਚੁਅਲੀ ਡਬਲ ਜਾਂ ਟ੍ਰਿਪਲ ਹੁੰਦਾ ਵਾ, ਠੀਕ ਆ? ਅੱਛਾ ਜੀ। ਤੇ ਕਿਉਂਕਿ ਬਿਕਾਜ਼ ਆਫ ਦ ਚੇਂਜਸ ਇਨ ਦੀ ਬਾਡੀ ਹਾਰਮੋਨਸ। ਤਾਂ ਹੂੰ। ਆਈ ਥਿੰਕ ਜਿਹੜੀ ਪ੍ਰੈਗਨੈਂਟ ਲੇਡੀਜ਼ ਹੁੰਦੀ ਆ, ਉਹਨਾਂ ਦੀ ਸਪੈਸ਼ਲੀ ਕਲੀਨਿੰਗ ਜਿਹੜੀ ਹੁੰਦੀ ਆ, ਇਹ ਉਹ ਮਸਟ ਹੁੰਦੀ ਆ। ਆਈ ਥਿੰਕ ਦੇ ਸ਼ੁਡ ਗੈਟ ਐਵਰੀ 6 ਮੰਥਸ, ਐਵਰੀ ਕੁਆਰਟਰਲੀ, ਮੇਬੀ ਐਵਰੀ 3 ਮੰਥ ਕਲੀਨਿੰਗ ਕੰਪੇਅਰ ਟੂ ਵਨਸ ਅ ਈਅਰ। ਕਿਉਂਕਿ ਜੇ ਥੋੜੀ ਜਿਹੀ ਵੀ ਉਹਨਾਂ ਦੀ ਤਕਲੀਫ ਹੁੰਦੀ ਹੈ, ਜੋ ਹੁੰਦੀ ਹੈ, ਜਿਹੜੇ ਉਹਦੇ ਐਂਡ ਰਿਜ਼ਲਟਸ ਹੋਣਗੇ ਉਹ ਆਈ ਥਿੰਕ ਦੁੱਗਣੇ ਜਾਂ ਤਿੱਗਣੇ ਹੋਣਗੇ। ਸੋ ਬੈਟਰ ਹੂੰ। ਹੈ ਕਿ ਉਹ ਆਪਣੇ ਡੈਂਟਿਸਟ ਕੋਲ ਜਾਣ, ਰੈਗੂਲਰਲੀ ਕਲੀਨਿੰਗ ਕਰਵਾਉਣ ਤੇ ਏਦਾਂ ਦੀ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀ। ਤੁਸੀਂ ਆਪਣੀ ਕਲੀਨਿੰਗ ਕਰਾ ਸਕਦੇ ਆ, ਤੁਸੀਂ ਸਟਿਲ ਯੂ ਕੈਨ ਗੈਟ ਫਿਲਿੰਗ ਜੇ ਕੋਈ ਕੈਵਿਟੀ ਆ। ਜੇ ਇਸ ਤਰ੍ਹਾਂ ਰੂਟ ਕਨਾਲਸ ਵੀ ਕੀਤੀਆਂ ਹੋਈਆਂ ਵਾ ਪੇਸ਼ੈਂਟਸ ਤੇ, ਕਈਆਂ ਦੇ ਲਾਈਕ ਦੰਦ 'ਚ ਬਹੁਤ ਦਰਦ ਹੁੰਦਾ ਵਾ, ਬਟ ਦੇ ਕੈਨ ਨਾਟ ਵੇਟ ਫॉर 5 ਮੰਥਸ 6 ਮੰਥਸ ਫॉर ਦ ਡਿਲੀਵਰੀ ਐਂਡ ਦੈਨ ਗੋ ਟੂ ਅ ਡੈਂਟਿਸਟ। ਤੋ ਉਹ ਵੀ ਕਰਵਾਉਂਦੇ ਆ ਸਾਡੇ ਕੋਲ। ਵੀ ਵਰਕ ਵਿਦ देयर ਕਲੋਜ਼ਲੀ ਵਿਦ देयर ਗਾਇਨੋਕੋਲੋਜਿਸਟ। ਉਹਨਾਂ ਦੇ ਅਪਰੂਵਲ ਜ਼ਰੂਰ ਲੈਂਦੇ ਆ, ਬਿਕਾਜ਼ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਾਟ ਟ੍ਰੀਟਮੈਂਟ ਵੀ ਆਰ ਡੂਇੰਗ।
ਜੇ ਕੋਈ ਠੀਕ ਹੈ। ਮੇਜਰ ਸਰਜਰੀ ਹੁੰਦੀ ਹੈ ਉਹ ਅਸੀਂ ਵੀ ਟਰਾਈ ਟੂ ਪੋਸਟਪੋਨ ਇਟ post ਹੂੰ, delivery. Otherwise, 90% of the dental procedures they can be easily done like on any normal person with limited precautions on pregnant female as well. ਤੁਸੀਂ ਹੁਣ ਜਿੱਦਾਂ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਵੀ ਓਵਰਆਲ ਹੈਲਥ ਦੇ ਲਈ ਵੀ ਇਹ ਵਧੀਆ ਆ। ਤੁਸੀਂ ਥੋੜਾ ਜਿਹਾ ਇੱਥੇ ਐਕਸਪਲੇਨ ਕਰ ਸਕਦੇ ਹੋ ਵੀ ਓਰਲ ਹੈਲਥ ਜਿਹੜੀ ਆ ਕਿਉਂ ਇੰਪੋਰਟੈਂਟ ਆ ਤੁਹਾਡੀ ਓਵਰਆਲ ਹੈਲਥ ਦੇ ਲਈ? I think Job, health is dependent upon food, right? And food, Yeah. we eat food with the mouth, right? So Hmm. whatever we are eating goes through the mouth into our stomach. I think अपने body ਚ ਜਾਂਦਾ ਵਾ। ਬਿਲਕੁਲ। ਤੇ ਉਹ ਤੁਸੀਂ ਬ੍ਰਸ਼ ਨਹੀਂ ਕਰ ਰਹੇ, ਤੁਸੀਂ ਫਲਾਸ ਨਹੀਂ ਕਰ ਰਹੇ, you have cavities, ਤੁਹਾਡੇ ਇਨਫੈਕਸ਼ਨ ਆ ਦੰਦਾਂ ਚ, ਰਾਈਟ? ਹੂੰ, ਤੁਸੀਂ ਹੂੰ। obviously ਰੋਜ਼ ਰੋਟੀ ਖਾਂਦੇ ਆ, ਤੁਹਾਡੇ ਰੋਟੀ ਦੇ ਨਾਲ ਜਿਹੜਾ ਤੁਹਾਡੇ ਮੂੰਹ ਚ ਪਸ ਆ, ਇਨਫੈਕਸ਼ਨ ਆ, that goes in ਤੁਹਾਡੇ ਬੋਡੀ ਚ ਜਾਂਦਾ, ਰਾਈਟ? ਐਂਡ ਹੂੰ, ਦੈਨ ਹੂੰ। ਜਿਹੜਾ ਲੋਕਲ ਇਨਫੈਕਸ਼ਨ ਆ ਤੁਹਾਡੇ ਮੂੰਹ ਚ ਉਰੇ, once it go ਤੁਹਾਡੇ ਅੰਦਰ ਜਾਂਦਾ, it can become a generalized infection, it can spread to other parts of the body. ਹੂੰ, ਪਹਿਲੀ ਹੂੰ, ਹੂੰ, ਗੱਲ ਹੂੰ। ਇਹ ਹੈ। ਦੂਜੀ ਗੱਲ ਇਹ ਆ, if you have a deep cavity, ਹੁਣ ਤੁਹਾਡੇ ਦੰਦ 'ਚ cavity ਅਸੀਂ ਫਿਟਿੰਗ ਨਹੀਂ ਕਰਵਾਈ, ਤੁਸੀਂ ਇਗਨੋਰ ਕਰਤਾ for whatever ਹੂੰ, reason, ਹੁਣ ਉਹ ਹੌਲੀ-ਹੌਲੀ ਇਨਫੈਕਸ਼ਨ ਮੰਨ ਲਓ ਵੱਧ ਗਿਆ ਜਾਂ ਰੂਟ ਕਨਾਲ ਹੋ ਗਈ, ਰਾਈਟ? ਹੂੰ। ਜੇ ਤੁਹਾਡੇ ਦਰਦ ਹੋਊਗਾ obviously ਤੁਸੀਂ ਖਾ ਨਹੀਂ ਸਕਦੇ ਪ੍ਰੋਪਰਲੀ। If you are not eating properly, your overall diet restriction ਆ ਜਾਂਦੀ ਆ। You are compromising on your diet now, and if you are not eating healthy, your diet is compromised because ਤੁਸੀਂ ਖਾ ਨਹੀਂ ਸਕਦੇ ਜਾਂ swelling ਕਰਕੇ ਮੂੰਹ ਨਹੀਂ ਖੋਲ ਸਕਦੇ, correct? But that automatically indirectly affects your overall health also. So I think ਹੂੰ। the two reason we generally say that oral health is actually connected to the generalized health also. क्योंकि जो local infection ਆ it can become a generalized. I think ਕਈ ਵਾਰ ਇਹ ਹੁੰਦਾ ਕਿ ਦੰਦ ਦਾ ਇਨਫੈਕਸ਼ਨ ਤੁਸੀਂ ਟਾਈਮਲੀ ਨਾਲ ਠੀਕ ਨਹੀਂ ਕਰਵਾਉਂਦੇ, ਉਹ ਨਾ ਥੱਲੇ ਜਿਹੜੀ ਮਸਲ ਹੁੰਦੀ ਆ ਨਾ ਹੂੰ, ਉਹਨਾਂ ਦੀ ਹੂੰ, ਹੂੰ। ਸਪੇਸਿੰਗ ਹੁੰਦੀ ਹੈ ਮਸਲ ਦੇ ਵਿਚਕਾਰ। ਜੇ ਉਹ ਇਨਫੈਕਸ਼ਨ ਹੌਲੀ-ਹੌਲੀ ਹੱਡੀ ਨੂੰ ਡਿਸੋਲਵ ਕਰਕੇ ਤੁਹਾਡੀ ਮਸਲ 'ਚ ਚਲਾ ਗਿਆ, then it it spreads like a fire. ਕਿਉਂਕਿ ਉਹਨੂੰ ਹੂੰ। ਕਹਿੰਦੇ ਆ ਸਪੇਸ ਇਨਫੈਕਸ਼ਨ। ਜਿੱਥੇ ਹੂੰ। ਉਹ ਹੱਡੀ 'ਚੋਂ ਬਾਹਰ ਚਲਾ ਗਿਆ ਇਨਫੈਕਸ਼ਨ, ਉਸ ਤੋਂ ਠੀਕ ਹੈ। ਬਾਅਦ ਉਹ ਡਾਇਰੈਕਟਲੀ ਥਰੋਟ ਤੇ ਜਾਊਗਾ, ਥਰੋਟ ਤੋਂ ਤੁਹਾਡੀ ਜਿਹੜੀ ਵਿੰਡ ਪਾਈਪ ਆ ਉਹ ਤੇ ਪ੍ਰੈਸ਼ਰ ਆਊਗਾ ਐਂਡ ਦੈਨ ਯੂ ਕੈਨੋਟ ਬਰੀਥ, ਠੀਕ ਹੈ ਨਾ? ਹੂੰ। ਉਹ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ, then that patient needs to go to ER, emergency. ਹੂੰ। Even dentist can't treat it because it becomes an emergency. So I think it could get to that point, and it has happened ਕਾਫੀ ਟਾਈਮ ਦੇਖਿਆ ਵੀ ਅਸੀਂ ਪੇਸ਼ੈਂਟਸ ਨੂੰ ਜਿਹੜੇ ਇਗਨੋਰ ਕਰਦੇ ਆ ਠੀਕ ਹੈ। ਤਾਂ ਵੀ ਆ। ਹਾਂਜੀ। ਜੀ। ਸੋ ਜੇ ਤੁਸੀਂ ਵੀ ਆਪਣੇ ਦੰਦਾਂ ਦੇ ਇਲਾਜ ਬਾਰੇ ਸੋਚ ਰਹੇ ਆ, ਅਪਾਇੰਟਮੈਂਟ ਕਰਨੀ ਆ, ਸਲਾਹ ਕਰਨੀ ਆ, ਕਿਸੇ ਵੀ ਤਰੀਕੇ ਦਾ ਕੋਈ ਦੰਦਾਂ ਦੇ ਨਾਲ ਸੰਬੰਧਿਤ ਇਲਾਜ ਕਰਾਉਣਾ ਆ, ਤੇ ਪਾਰਕਵੇ ਡੈਂਟਲ ਐਂਡ ਇੰਪਲਾਂਟਸ ਦੇ ਡਾਕਟਰ ਆਸ਼ੀਸ਼ ਸ਼ਰਮਾ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰੋ। ਟ੍ਰੇਸੀ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਆ, ਵੀਕਐਂਡਸ ਦੇ ਉੱਤੇ ਵੀ ਓਪਨ ਹੁੰਦੇ ਆ, ਲੇਟ ਤੱਕ ਓਪਨ ਰਹਿੰਦੇ, 8 ਵਜੇ ਤੱਕ ਤੁਹਾਡੇ ਹਿਸਾਬ ਦੇ ਨਾਲ ਅਕਮੋਡੇਟ ਜਿਹੜਾ ਉਹ ਤੁਹਾਨੂੰ ਕਰ ਸਕਦੇ ਆ। ਇਹਨਾਂ ਦੇ ਆਫਿਸ ਕੰਟੈਕਟ ਕਰੋ 2098398333 209 839 8333। ਐਡਰੈਸ 2616 ਪਵੇਲੀਅਨ ਪਾਰਕਵੇ ਸਵੀਟ 104 ਟ੍ਰੇਸੀ, 2616 ਪਵੇਲੀਅਨ ਪਾਰਕਵੇ ਸਵੀਟ 104 ਦੇ ਉੱਤੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਡਾਕਟਰ ਸਾਹਿਬ ਜਾਂਦੇ ਜਾਂਦੇ ਵੀ ਥੋੜ੍ਹੀਆਂ ਜਿਹੀਆਂ ਹੋਰ ਆਪਾਂ ਇਹ ਵੀ ਗੱਲਾਂ ਕਰ ਲਈਏ। ਡੈਂਚਰਸ ਨੂੰ ਲੈ ਕੇ ਜਿਹੜੇ ਲੋਕ ਆ, ਕਈ ਖੁਸ਼ ਨੇ, ਕਈ ਨਾ ਖੁਸ਼ ਨੇ। ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ, ਖਾਸ ਕਰਕੇ ਜਿਹੜੇ ਨਾ ਖੁਸ਼ ਨੇ ਆਪਣੇ ਡੈਂਚਰਸ ਤੋਂ, ਮੌਜੂਦਾ ਡੈਂਚਰਸ ਤੋਂ, ਕਿੱਦਾਂ ਉਹਨਾਂ ਦੀ ਤੁਸੀਂ ਬੈਟਰ ਕਰ ਸਕਦੇ ਆ? ਡੈਂਚਰਸ ਦੀ ਕਾਫੀ ਪ੍ਰੋਬਲਮ ਆਉਂਦੀ ਹੈ ਪੇਸ਼ੈਂਟਸ ਨੂੰ। ਆਈ ਥਿੰਕ ਇਹਦਾ ਕੁਛ ਰਿਸਪੌਂਸਿਬਿਲਿਟੀ ਆਈ ਥਿੰਕ ਉਹਦੇ ਪੇਸ਼ੈਂਟ ਦੀ ਆਪਣੀ ਵੀ ਲਾਪਰਵਾਹੀ ਹੁੰਦੀ ਆ, ਕਿਉਂਕਿ ਉਹ ਸ਼ੁਰੂ 'ਚ ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ ਦੰਦ ਖਰਾਬ ਹੋ ਗਿਆ, ਅਸੀਂ ਬਚਾਉਣਾ ਨਹੀਂ ਜੀ, ਖਰਚਾ ਹੋ ਜਾਊਗਾ। ਉਹ ਇੱਕ ਦੰਦ ਕਢਾਉਂਦੇ ਆ, ਫਿਰ ਦੂਜਾ ਕਢਾਉਂਦੇ ਆ, ਫਿਰ ਤੀਜਾ ਕਢਾਉਂਦੇ ਆ। ਫਿਰ ਉਹਨਾਂ ਨੂੰ ਲੱਗਦਾ ਕਿ ਬਾਅਦ 'ਚ ਡੈਂਚਰ ਤਾਂ ਲੱਗੇ ਜਾਣਾ, ਵੀ ਲੋੜ ਨਹੀਂ ਹੈਗੀ ਇੰਨਾ ਕੇਅਰ ਕਰਨ ਦੀ। ਪਰ ਉਹ ਭੁੱਲ ਜਾਂਦੇ ਕਿ ਐਕਚੁਅਲੀ ਡੈਂਚਰਸ ਦੀ ਆਪਣੀ ਅਲੱਗ ਪ੍ਰੋਬਲਮਸ ਹੁੰਦੀਆਂ ਵਾ, ਠੀਕ ਹੈ? ਇਸ ਕਰਕੇ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਜਦ ਦੰਦ ਕਢਾ ਲੈਂਦੇ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੰਟਰਵਿਊ 'ਚ ਕਿ ਜਦ ਦੰਦ ਕੱਢਦੇ ਆ ਆਪਾਂ ਹੱਡੀ ਘੁਲਣੀ ਸ਼ੁਰੂ ਹੋ ਜਾਂਦੀ ਆ। ਹੁਣ ਆਹੀ ਸੇਮ ਪ੍ਰੋਬਲਮ ਡੈਂਚਰ ਪੇਸ਼ੈਂਟਸ 'ਚ ਹੁੰਦੀ ਹੈ, ਕਿਉਂਕਿ ਉਹਨਾਂ ਦੇ ਹੁਣ ਦੰਦ ਹੈ ਨੀਗੇ, ਕਿਉਂਕਿ ਦੰਦ ਨਹੀਂ ਹੈਗੇ, ਦੰਦਾਂ ਦੀ ਜੜ੍ਹਾਂ ਨਹੀਂ ਹੈਗੀਆਂ ਹੱਡੀ ਨੂੰ ਉਸ ਲੈਵਲ ਤੇ ਮੇਨਟੇਨ ਕਰਨ ਲਈ, ਤਾਂ ਉਹਨਾਂ ਦੀ ਹੱਡੀ ਖੁਰੀ ਆ ਨਹੀਂ। ਇਵੈਂਚੁਅਲੀ ਆਹ ਲੈਵਲ ਆਉਂਦਾ ਏਦਾਂ ਕਿ ਜਿਹੜੇ ਡੈਂਚਰਸ ਹੁੰਦੇ ਆ ਉਹ ਆਪਣੇ ਆਪ ਹੱਡੀ ਤੇ ਟਿਕ ਨਹੀਂ ਸਕਦੇ, ਕਿਉਂਕਿ ਹੱਡੀ ਦੀ ਇੰਨੀ ਹਾਈਟ ਬਚਦੀ ਨਹੀਂ ਹੈਗੀ, ਠੀਕ ਆ? ਤੇ ਉਹ ਪੇਸ਼ੈਂਟਸ ਲਈ ਸਾਡੇ ਕੋਲ ਆਪਸ਼ਨਸ ਜਿਹੜੀ ਹੈਗੀ ਹੋਏਗੀ ਡੈਂਟਲ ਇੰਪਲਾਂਟਸ। ਅਸੀਂ ਉਹ ਪੇਸ਼ੈਂਟਸ ਦੇ ਫਿਕਸ ਡੈਂਚਰਸ ਕਰ ਸਕਦੇ ਆ, ਜਾਂ ਫਿਰ ਸਨੈਪ ਡੈਂਚਰਸ ਹੁੰਦੇ ਆ ਜਿਹੜੇ ਰਿਮੂਵੇਬਲ ਹੁੰਦੇ ਆ, ਫਿਕਸ ਨਹੀਂ ਹੁੰਦੇ, ਬਟ ਉਹ ਡੈਂਚਰ ਇੰਪਲਾਂਟਸ ਉੱਤੇ ਲੌਕ ਹੋ ਜਾਂਦੇ ਆ।
ਠੀਕ ਹੈ, ਤੇ ਇਹਨਾਂ ਦੋਨਾਂ 'ਚ ਡਿਫਰੈਂਸ ਇਹ ਹੈ ਕਿ ਜਿਹੜੇ ਸਨੈਪ ਡੈਂਚਰਸ ਆ ਉਹਨਾਂ 'ਚ ਅਸੀਂ 2 ਜਾਂ 3 ਇੰਪਲਾਂਟ ਪਾਉਂਦੇ ਆ, ਉਹਨਾਂ ਨਾਲ ਟ੍ਰੀਟਮੈਂਟ ਕਾਸਟ ਇਜ਼ ਆਲਮੋਸਟ ਹਾਫ ਕੰਪੇਅਰ ਟੂ ਫਿਕਸਡ ਡੈਂਚਰ। ਤੇ ਫਿਕਸਡ ਡੈਂਚਰ ਇਹ ਹੁੰਦੇ ਆ ਸਕਰੂ ਨਾਲ ਅਸੀਂ ਟਾਈਟ ਕਰ ਦਿੰਦੇ ਆ, ਪੇਸ਼ੈਂਟ ਉਹਨਾਂ ਨੂੰ ਰਿਮੂਵ ਕਰ ਸਕਦਾ, ਤੇ ਉਹਨਾਂ 'ਚ ਅਸੀਂ 5 ਜਾਂ 6 ਇੰਪਲਾਂਟ ਪਾਉਂਦੇ ਆ ਪਰ ਆਰ 'ਚ, 5-6 ਉੱਪਰ 5-6 ਥੱਲੇ। ਤਾਂ ਆਈ ਥਿੰਕ ਜਿਹੜੇ ਪੇਸ਼ੈਂਟਸ ਬਿਕਾਜ਼ ਆਫ ਦੀ ਪੂਅਰ ਬੋਨ ਕੁਆਲਿਟੀ ਡੈਂਚਰਸ ਨਾਲ ਨਹੀਂ ਖਾ ਪਾ ਰਹੇ ਜਾਂ ਡੈਂਚਰ ਬਹੁਤ ਲੂਜ਼ ਆ ਜਾਂ ਉਹ ਕਾਫੀ ਕਲੀਨਿਕਸ 'ਚ ਜਾ ਚੁੱਕੇ ਆ ਤੇ ਕੋਈ ਉਹਨਾਂ ਨੂੰ ਹੱਲ ਨਹੀਂ ਲੱਭਿਆ, ਤਾਂ ਆਈ ਥਿੰਕ ਡੈਂਚਰ, ਫਿਕਸ ਡੈਂਚਰ ਜਾਂ ਸਨੈਪ ਡੈਂਚਰ ਜਿਹਨਾਂ ਨੂੰ ਅਸੀਂ ਇੰਪਲਾਂਟ ਸਪੋਰਟਡ ਡੈਂਚਰਸ ਵੀ ਕਹਿੰਦੇ ਆ, ਅਸੀਂ ਉਹ ਪ੍ਰੋਵਾਈਡ ਕਰਦੇ ਆ ਤੇ ਉਹ ਸਾਡੇ ਨਾਲ ਕੰਸਲਟ ਕਰ ਸਕਦੇ ਆ। ਦੇयर इज नो ਚਾਰਜ ਫॉर ਕੰਸਲਟੇਸ਼ਨ, ਬਿਲਕੁਲ ਫ੍ਰੀ ਆ, ਆ ਕੇ ਸਾਨੂੰ ਐਬਸੋਲੂਟਲੀ ਕੰਸਲਟ ਕਰ ਸਕਦੇ ਆ ਐਟ नो ਚਾਰਜ। ਜੀ ਬਿਲਕੁਲ। ਸੋ ਇਹਨਾਂ ਦੇ ਆਫਿਸ ਦਾ ਨੰਬਰ 2098398333 209 839 83 33 ਦੇ ਉੱਤੇ ਜਿਹੜੀ ਕਰਦੇ ਆ। ਡਾਕਟਰ ਸਾਹਿਬ ਤੁਸੀਂ ਇੰਸ਼ੋਰੈਂਸ ਨੂੰ ਲੈ ਕੇ ਦੱਸਿਆ ਵੀ ਕਿਹੜੀਆਂ ਇੰਸ਼ੋਰੈਂਸ ਤੁਸੀਂ ਕਵਰ ਕਰਦੇ ਆ, ਮੈਡੀਕਲ ਨੂੰ ਵੀ ਆ, ਸਰਕਾਰੀ ਵੀ, ਪ੍ਰਾਈਵੇਟ ਵੀ, ਉਹ ਸਾਰੀਆਂ ਕਰਦੇ ਆ। ਬਹੁਤ ਸਾਰੇ ਅਜਿਹੇ ਲੋਕ ਵੀ ਆ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਕਿਸੇ ਵੀ ਤਰੀਕੇ ਦੀ ਨਹੀਂ ਹੈਗੀ, ਜਿਹੜੇ ਕੋਈ ਕੈਸ਼ ਪੇਮੈਂਟ ਵਾਲੇ ਆ ਜਾਂ ਕੈਸ਼ ਵਾਲੇ ਪੇਸ਼ੈਂਟਸ ਆ। ਡੈਂਟਲ ਕੇਅਰ ਕਾਫੀ ਐਕਸਪੈਂਸਿਵ, ਟ੍ਰੀਟਮੈਂਟਸ ਕਾਫੀ ਐਕਸਪੈਂਸਿਵ ਇੱਥੇ ਮੰਨੀਆਂ ਜਾਂਦੀਆਂ ਆ। ਉਹਨਾਂ ਪੇਸ਼ੈਂਟਸ ਦੇ ਲਈ ਕੀ ਆਪਸ਼ਨ ਆ ਜਿਨ੍ਹਾਂ ਦੇ ਕੋਲ ਕਿਸੇ ਵੀ ਤਰੀਕੇ ਦੀ ਕੋਈ ਇੰਸ਼ੋਰੈਂਸ ਨਹੀਂ? ਸਾਡੇ ਕੋਲ ਐਸੇ ਕਾਫੀ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਕੋਲ ਇੰਸ਼ੋਰੈਂਸ ਨਹੀਂ ਹੈਗੀ। ਅਸੀਂ ਉਹਨਾਂ ਲਈ ਸਾਡੇ ਕੋਲ ਆਪਣਾ ਇਨ ਹਾਊਸ ਪਲਾਨ ਆ, ਜੋ ਕਿ ਬਿਲਕੁਲ ਜਿਵੇਂ ਪ੍ਰਾਈਵੇਟ ਇੰਸ਼ੋਰੈਂਸਿਸ ਹੁੰਦੇ ਆ ਉਹਨਾਂ ਵਰਗਾ ਹੀ ਹੁੰਦਾ ਵਾ। ਜਿਹਨਾਂ 'ਚ ਉਹਨਾਂ ਨੂੰ ਜਿਵੇਂ ਮੰਥਲੀ $40 ਦੇਣੇ ਪੈਂਦੇ ਆ ਤੇ ਉਹਨਾਂ ਨੂੰ ਇਹ ਸਮਝ ਲਓ ਕਿ $40 ਦੇ ਕੇ ਇੰਸ਼ੋਰੈਂਸ ਮਿਲ ਗਈ, ਤੇ ਅਸੀਂ ਉਹਨਾਂ ਨੂੰ ਜਿਵੇਂ ਪ੍ਰਾਈਵੇਟ ਇੰਸ਼ੋਰੈਂਸਿਸ ਹੋਰ ਹੁੰਦੀਆਂ ਉਹਨਾਂ ਵਾਂਗੂ ਉਹਨਾਂ ਨੂੰ ਫਲੈਟ 30 to 40% ਆਫ ਮਿਲ ਜਾਂਦਾ ਵਾ ਜੋ ਵੀ ਟ੍ਰੀਟਮੈਂਟ ਹੁੰਦੀ ਹੈ। ਜੇ ਥੋੜੀ ਕੋਈ ਟ੍ਰੀਟਮੈਂਟ ਬਿਨਾਂ ਇੰਸ਼ੋਰੈਂਸ ਤੋਂ $1000 ਦੀ ਆ, ਉਹ ਆਟੋਮੈਟਿਕਲੀ $600 ਤੇ ਆ ਜਾਂਦੀ ਆ, ਠੀਕ ਹੈ ਜੀ। ਤੇ ਦੂਜੀ ਗੁੱਡ ਰੀਜ਼ਨ ਆ ਪ੍ਰੋਗਰਾਮ ਦਾ ਇਹ ਆ, ਜੇ ਤੁਸੀਂ ਮੈਨੂੰ ਇਹ ਕਹੋਗੇ ਕਿ ਅੱਛਾ ਅਸੀਂ $50 ਤੁਹਾਨੂੰ ਦੇ ਕੇ ਤੁਹਾਡੀ ਇੰਸ਼ੋਰੈਂਸ ਲੈਣੀ ਆ, ਉਹ ਤਾਂ ਅਸੀਂ $50 ਦੇ ਕੇ ਡੈਲਟਾ ਡੈਂਟਲ ਦੀ ਵੀ ਲੈ ਸਕਦੇ ਆ। ਤੇ ਪ੍ਰੋਬਲਮ ਉਹ 'ਚ ਇਹ ਆ, ਜਿਹੜੇ ਤੁਸੀਂ ਆਪ ਬਾਹਰੋਂ ਖਰੀਦਦੇ ਆ ਵੱਡੀ ਕੰਪਨੀਆਂ ਦੀ, ਉਹਨਾਂ ਵਿੱਚ ਵੇਟਿੰਗ ਪੀਰੀਅਡ ਹੁੰਦਾ ਵਾ। ਜਿਵੇਂ ਮੈਂ ਅੱਜ ਜਾ ਕੇ ਇੰਸ਼ੋਰੈਂਸ ਖਰੀਦੀ ਆ, ਰਾਈਟ, ਪੇਸ਼ੈਂਟ ਦਾ ਕਿ ਮੇਰੇ ਦੰਦ 'ਚ ਦਰਦ ਹੋਇਆ, ਮੈਂ ਜਾ ਕੇ ਇੰਸ਼ੋਰੈਂਸ ਲੈ ਲਈ, ਤੇ ਹੁਣ ਉਹ ਡੈਂਟਿਸਟ ਕੋਲ ਜਾਣਗੇ ਕਿ ਆ ਲਓ ਮੇਰੀ ਜੀ ਇੰਸ਼ੋਰੈਂਸ ਆ ਤੇ ਮੇਰਾ ਰੂਟ ਕਨਾਲ ਕਰ ਦਿਓ ਕਿਉਂਕਿ ਮੈਨੂੰ ਰੂਟ ਕਨਾਲ ਦੀ ਲੋੜ ਆ, ਰਾਈਟ। ਲੇਕਿਨ ਉਹ ਇਹ ਭੁੱਲ ਜਾਂਦੇ ਆ ਕਿ ਜਿਹੜੀ ਆ ਮੋਸਟ ਆਫ ਦੀ ਇੰਸ਼ੋਰੈਂਸਿਸ ਉਹ ਖਰੀਦਦੇ ਆ ਉਹਨਾਂ ਵਿੱਚ ਘੱਟੋ ਘੱਟ 12 ਮਹੀਨਿਆਂ ਦਾ ਵੇਟਿੰਗ ਪੀਰੀਅਡ ਹੁੰਦਾ। ਵੇਟਿੰਗ ਪੀਰੀਅਡ ਦਾ ਮਤਲਬ ਇਹ ਹੁੰਦਾ ਵਾ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਤੁਸੀਂ ਡਾਕਟਰ ਕੋਲ ਜਾ ਕੇ ਐਗਜ਼ਾਮ ਕਰਵਾ ਸਕਦੇ ਆ, ਐਕਸਰੇ ਕਰਵਾ ਸਕਦੇ ਆ ਤੇ ਬਿਲਕੁਲ ਸਿੰਪਲ ਕਲੀਨਿੰਗ ਕਰਾ ਸਕਦੇ ਆ, ਦੈਟਸ ਇਟ। ਉਸ ਤੋਂ ਇਲਾਵਾ ਪੂਰਾ ਸਾਲ ਤੁਸੀਂ ਹੋਰ ਕੋਈ ਇਲਾਜ ਨਹੀਂ ਕਰਵਾ ਸਕਦੇ, ਕੋਈ ਦੰਦ ਨਹੀਂ ਕਰਾ ਸਕਦੇ, ਕੋਈ ਡੀਪ ਕਲੀਨਿੰਗ ਨਹੀਂ ਕਰਾ ਸਕਦੇ, ਕੋਈ ਰੂਟ ਕਨਾਲ ਨਹੀਂ ਕਰਾ ਸਕਦੇ, ਕੋਈ ਕਰਾਊਨ ਨਹੀਂ ਕਰਾ ਸਕਦੇ। ਤੁਹਾਨੂੰ 12 ਮਹੀਨੇ ਵੇਟ ਕਰਨਾ ਪਊਗਾ, ਤੁਸੀਂ 12 ਮਹੀਨੇ ਉਹਦਾ ਪ੍ਰੀਮੀਅਮ ਦਓਗੇ, ਫਿਰ 13ਵੇਂ ਮਹੀਨੇ ਤੋਂ ਤੁਸੀਂ ਉਹ ਸਾਰੇ ਬੈਨੀਫਿਟਸ ਯੂਜ਼ ਕਰੋਗੇ। ਲੇਕਿਨ ਸਾਡੇ ਵਿੱਚ ਏਦਾਂ ਕੁਛ ਨਹੀਂ ਹੈਗਾ, ਸਾਡੇ 'ਚ ਤੁਸੀਂ ਅੱਜ ਆਓ, ਸਾਈਨ ਅਪ ਕਰੋ, ਅੱਜ ਹੀ ਕਰਾਓ, ਕਰਾਉਣ ਲਗਾ ਜੋ ਤੁਹਾਨੂੰ ਨੀਡ ਹੈ, ਤਕਲੀਫ ਆ, ਉਹਦਾ ਤੁਸੀਂ ਸੋਲੂਸ਼ਨ ਲਾ ਲਓ। So I think this is what we do to help। ਮਤਲਬ ਇਨਸਟੈਂਟਲੀ ਤੁਹਾਡੇ ਜਿਹੜਾ ਪਲਾਨ ਆ ਉਹ ਨਾਲ ਹੀ ਚਾਲੂ ਹੋ ਜਾਂਦਾ ਹੈ? ਨਾਲ ਹੀ ਚਾਲੂ ਹੋ ਜਾਂਦਾ ਕਿ ਕਾਫੀ ਪੇਸ਼ੈਂਟਸ ਨੂੰ ਪਤਾ ਨਹੀਂ ਹੈਗਾ। ਕਿੰਨੇ ਸਾਰੇ ਪੇਸ਼ੈਂਟ ਆਉਂਦੇ ਆ, ਉਹ ਪਹਿਲਾਂ ਇੰਸ਼ੋਰੈਂਸ ਲੈ ਕੇ ਆਉਂਦੇ ਆ, ਇੱਕ ਅਸੀਂ ਕਹਿੰਦੇ ਕਿ ਇਹ 'ਚ ਤੁਹਾਡੇ ਬੈਨੀਫਿਟ ਜ਼ਿਆਦਾ ਹੈ ਨਹੀਂ ਹੈਗੇ, ਕਵਰੇਜ ਨਹੀਂ ਹੈਗੀ। ਫਿਰ ਉਹ ਕੀ ਕਹਿੰਦੇ ਆ, ਆਨਲਾਈਨ ਜਾਂਦੇ ਆ, ਕਵਰਡ ਕੈਲੀਫੋਰਨੀਆ ਜਿਵੇਂ ਬਹੁਤ ਪਪੂਲਰ ਸਾਈਟ ਆ, ਉੱਥੇ ਜਾ ਕੇ ਪ੍ਰਾਈਵੇਟ ਇੰਸ਼ੋਰੈਂਸ ਲੈ ਲੈਂਦੇ ਆ ਕਿ ਆ ਲੋਕ ਡੈਲਟਾ ਡੈਂਟਲ ਲੈ ਲਈ, ਮੈਂ ਉਹ ਲੈ ਲਈ, ਰਾਈਟ। ਤੇ ਉਹ ਉੱਥੇ ਲਿਖਦੇ ਹੁੰਦੇ ਆ ਕਿ ਵੈਬਸਾਈਟ ਤੇ ਕਿ ਆ ਵੀ ਕਵਰ, ਆ ਵੀ ਕਵਰ, ਆ ਵੀ ਕਵਰ, ਰਾਈਟ। ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਦੇ ਅੰਦਰ ਕਾਫੀ ਕਲੌਜ਼ ਹੁੰਦੇ ਆ ਇੰਸ਼ੋਰੈਂਸ ਦੇ। ਇਹ ਸਿਰਫ ਡੈਂਟਿਸਟ ਨੂੰ ਪਤਾ, ਪ੍ਰੋਫੈਸ਼ਨਲ ਨੂੰ ਪਤਾ, ਜਿਹੜੇ ਆਮ ਜਨਤਾ ਹੁੰਦੀ ਆ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਨਾ ਇੰਸ਼ੋਰੈਂਸ ਕਿੱਦਾਂ ਵਰਕ ਕਰਦੀ ਆ। ਜੀ। ਤੁਹਾਡੇ ਕੋਲ ਆਉਂਦੇ ਆ, ਫਿਰ ਉਹਨਾਂ ਜਦ ਪਤਾ ਚੱਲਦਾ ਕਿ ਆ ਵੀ ਕਵਰ ਨਹੀਂ, ਦੈਨ ਦੇ ਗੈਟ ਰੀਲੀ ਅਪਸੈਟ ਕਿ ਏਦਾਂ। ਬਿਲਕੁਲ। ਸੋ ਜੇ ਤੁਸੀਂ ਇੰਸ਼ੋਰੈਂਸ ਵਾਲੇ ਆ, ਆਲਰੇਡੀ ਤੁਹਾਡੀ ਚੱਲ ਰਹੀ ਆ, ਉਹ ਤਾਂ ਵੀ ਤੁਹਾਡੀ ਇਹ ਪ੍ਰੈਕਟਿਸ, ਤੁਹਾਡਾ ਇਲਾਜ ਕਰਨਗੇ। ਤੇ ਜੇ ਤੁਹਾਡੇ ਕੋਲ ਨਹੀਂ ਵੀ ਹੈਗੀ ਇੰਸ਼ੋਰੈਂਸ, ਤਾਂ ਇਹਨਾਂ ਦੇ ਆਪਣੇ ਇਨ ਹਾਊਸ ਪਲਾਨਸ ਹੈਗੇ ਆ, ਉਹਦੇ ਜ਼ਰੀਏ ਵੀ ਤੁਸੀਂ ਆਪਣਾ ਇਲਾਜ ਜਿਹੜਾ ਉਹ ਕਰਵਾ ਸਕਦੇ ਆ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਚੀਜ਼ਾਂ ਦੇ ਬਾਰੇ ਜਿਹੜੀਆਂ ਜਾਣਕਾਰੀ ਦਿੱਤੀਆਂ। ਤੇ ਮੈਂ ਜਾਂਦੇ ਇਹਨਾਂ ਦਾ ਫੋਨ ਨੰਬਰ ਤੇ ਐਡਰੈਸ ਇੱਕ ਵਾਰੀ ਫੇਰ ਦੱਸ ਜਾਂਦਾ ਆ। ਪਾਰਕਵੇ ਡੈਂਟਲ ਐਂਡ ਇੰਪਲਾਂਟਸ, ਟ੍ਰੇਸੀ ਦੇ ਡਾਕਟਰ ਆਸ਼ੀਸ਼ ਸ਼ਰਮਾ, 2098398333 209 839 8333 ਤੇ ਐਡਰੈਸ 2616 ਪਵੇਲੀਅਨ ਪਾਰਕਵੇ ਸਵੀਟ 104,
ਟ੍ਰੇਸੀ 2616 ਪਵੇਲੀਅਨ ਪਾਰਕਵੇ ਸਵੀਟ 104 ਟ੍ਰੇਸੀ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸ਼ਰਮਾ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਥੈਂਕ ਜੀ। ਯੂ ਜੀ।